ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ। ਨਹੀਂ ਉਹ ਤੇਰਾ ਕੀ ਲੱਗਦਾ? ਹਾਂ ਤੇਰਾ ਕਿਹੜਾ 17 ਵਾ? ਮਿਜ਼ਾਨ। ਤੇ ਤੁਹਾਡਾ? ਅਲਫਲਾ। ਇਹਨਾਂ ਨੇ ਇੰਜ ਜੰਪ ਲਾਇਆ ਵਾ। ਹਾਂ ਤੇ ਬਾਅਦ ਚ ਇਹ ਸਟੈਪ ਕੀਤਾ। नादरीने नादरीनो नादरीनिया नादरिलुडू नादरिले नादरिनु नादरिकड़ी नादरिमुडूड नादरिकीड़ी kadapadu kadapatu नादरीन ओए गुग्गे बुग्गे नाजरीने लादे मादे नाजलीने छोने मोने नाजलीने ਸਮਾਨ ਆ ਦੇ ਉਹਨਾਂ ਨੂੰ। नाजरीन छो जा मेरा नाजरीन काका छो जा नाजरीन काका छो जा अल्लाह नाजरीन काका छो जा ਕੀ ਜੀ ਅੱਬੂ ਯਾਰ दादा पाला नाजरीन छोना मिठा नाजरीन ला बई YouTube ਦੀ ਹਿਸਟਰੀ ਚ ਕਿਸੇ ਨੇ ਨਾਜ਼ਰੀਨ ਨਾਲ ਇਦਾਂ ਨਹੀਂ ਬੁਲਾਇਆ ਨਾ ਜਾਓ ਰਿਕਾਰਡ ਤੇ ਰਿਕਾਰਡ ਅੱਜ ਸੱਜਣਾ ਤੂੰ ਪਾਈ ਜਾ ਤੂੰ ਪਾਈ ਜਾ ਤੂੰ ਪਾਈ ਜਾ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਲਾ 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 ਗੁੱਡੀ ਵਾਂਗੂ ਗੁੱਡੀ 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 ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਉਡਾਈ ਜਾ ਤਾਰਾਂ ਚੋਵਾਂ ਪੋਚੇ ਲਾਵਾਂ ਭੱਜ ਭੱਜ ਕੰਮ ਨਬੇੜਾ ਸ਼ੀਸ਼ਾ ਮੈਨੂੰ ਮਾਰੇ ਸੈਨਟਾਂ ਚੱਲ ਜ਼ੁਲਫਾਂ ਨੂੰ ਬਥੇਰਾ ਦੁੱਧ ਪਿਲਾਵਾਂ ਲਾਚੀਆਂ ਵਾਲਾ ਕੜੀ ਚਾਂਦਣੀ ਤਾਰੇ ਪਿਛਲੀ ਗਲੀ ਵਿੱਚ ਆ ਜਾ ਸੋਹਣਿਆ ਸੌਂਗੇ ਪਿੰਡ ਦੇ ਸਾਰੇ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਤੂੰ ਚਰਖੀ ਫੜ ਕੇ ਰੱਖਣੀ ਬਸ। ਸਾਡਾ ਵੀ ਗਾਣਾ ਫਿਰ ਸੁਣ ਲਾ ਯਾਰ ਦੋਸਤਾਂ ਨੂੰ ਲੱਗ ਸ਼ਾਇਨ ਜਿੰਦਾ ਤੇਰੇ ਥੱਲਕ ਬੋਲਕ ਪਾਉਂਦੀ ਆ ਯੂ ਕਮ ਔਨ ਫੀਲ ਮੀ ਹਾਊ ਫੀਲ ਮੀ ਐਂ ਤੇ ਗਾਓ। ਹਾਂ ਆਏ ਕਹਿਦਾ ਕੈਸਾ ਕੈਂਗਰੂ ਦੀ ਝੋਲੀ ਵਰਗਾ ਬੋਲ ਕੀਤਾ ਹੈ। ਅੱਛਾ ਆ ਲਿਆਓ ਜੀ ਅੱਛਾ ਇਹਨੂੰ ਦੀ ਗੱਲ ਤੂੰ ਬਰਦਾਸ਼ਤ ਵੀ ਕਰ ਲਿਆ ਕਰ ਫੈਸਲ ਕੋ ਥੋੜਾ ਰਿਐਕਟ ਅੱਛਾ ਦੇ ਦਿਆ ਕਰ ਵਿਚਾਰੇ ਇਹਨੇ ਪੂਰਾ ਸ਼ੋਅ ਕਾਂਗਰੂ ਦੀ ਝੋਲੀ ਵਰਗਾ ਬੋਲ ਮਤਲਬ ਕਿੱਡੀ ਅੱਛੀ ਗੱਲ ਆ। ਅੱਛਾ ਕਾਂਗਰੂ ਦੀ ਝੋਲੀ ਵਰਗਾ ਤੂੰ ਕਹ ਯਾਰ ਮਿੱਠੇ ਗੁੱਡ ਗੋਡੇ ਯਾਰ ਮਿੱਠੇ ਬਹੁਤ ਅੱਛਾ ਇਹ ਕਰਕੇ ਅਗਲੇ ਦੀ ਗੱਲ ਮਿੱਟੀ ਕਰ ਦੇਣਾ। ਨਹੀਂ ਅੱਗੋਂ ਇਹਨੇ ਪਤਾ ਕੀ ਕਹਿਣਾ ਅੱਖਾਂ ਖੋਲ ਕੇ ਰੱਖੀ ਅੱਖੇ ਖੋਲ ਕੇ ਇਹਨੇ ਵੇਖਣਾ ਨਾ ਕਹਿ ਲੈਂਦੇ ਫਿਰ ਕੀ ਤੂੰ ਸੀਨੀਅਰ ਆਦਮੀ ਹੋ ਗਿਆ ਤੂੰ ਬੱਚਿਆਂ ਨਾਲ ਤੂੰ ਸੀਨੀਅਰ ਆ ਤੂੰ ਉਹਨਾਂ ਨੂੰ ਨਹੀਂ ਹੌਸਲਾ ਅਫਜ਼ਾਈ ਕਰਨੀ। ਕਿੰਨਾਂ ਨੇ? ਉਹਨਾਂ ਸਾਰਿਆਂ ਦੀ ਸਾਡੀ ਸਾਰਿਆਂ ਦੀ ਸੀਨੀਅਰ ਨੇ ਸਾਜੀ ਇਹ ਸੀਨੀਅਰ ਨੇ। ਅੱਛਾ ਹੱਥ ਵੀ ਹੋ ਜਾਵੇ ਨਸ਼ੇ ਹੀ ਨਹੀਂ ਹੁੰਦੇ ਉਹ ਸਾਜੀ ਉਹ ਟੈਪ ਜੋੜ ਰਹੇ ਨੇ ਉਹ ਬਸ ਫਿਰ ਆ ਕਰਕੇ ਆ ਦੇ ਆਹਾ ਆਪ ਰਟੀ ਜਿਆਦਾ ਮਾਫੀ ਮੰਗਦੇ ਆ ਯਾਰ ਇਹ ਮੈਨੂੰ ਵੀ ਚਾਹ ਦੇਣਾ ਯਾਰ ਐਸੇ ਠੇਕੇ ਚ ਸਾਜੀ ਮੇਰਾ ਗਾਣਾ ਵੀ ਲੰਘਣਾ ਸੀਗਾ। ਚਲੋ ਯਾਰ ਚਲੋ ਉਸਤਾਦ ਜੀ ਕਿਤੇ ਸੁਣ ਲਈ ਤਾਂ ਸੈਡ ਮੈਨੂੰ ਪਤਾ ਨਹੀਂ ਕਿਉਂ ਮਿੱਠੇ ਯਾਰ ਮੇਲ ਆਈ ਮੈਨੂੰ ਇੱਕ ਮੇਲ ਆਈ ਦੋਸਤ ਦੀ ਬੜੀ ਅੱਛੀ ਉਹਨੇ ਕਿਹਾ ਜਾਨੀ ਭਾਈ ਇੱਕ ਟੀ ਟਾਈਮ ਚ ਨਾ ਲੰਬੀਆਂ ਲੰਬੀਆਂ ਛੱਡਣੀਆਂ ਨੇ ਲੰਬੀਆਂ ਲੰਬੀਆਂ ਛੱਡਣੀਆਂ ਮੈਂ ਉਹਨੂੰ ਕਿਹਾ ਗੁੱਡ ਉਹਨੇ 4-5 ਦਸੀਆਂ ਸੀ ਉਹਨਾਂ ਚੋਂ ਇਹ ਮੈਨੂੰ ਅੱਛੀ ਲੱਗੀ ਸੀ ਤੇ ਮੈਂ ਕਿਹਾ ਉਹ ਦੱਸ ਕਿੱਡਾ ਮਾਸੂਮ ਆਦਮੀ ਹੋਊਗਾ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਅਸੀਂ ਉਹ ਇਹ ਸਮਝ ਰਿਹਾ ਕਿ ਅਸੀਂ ਪਹਿਲੇ ਨਹੀਂ ਛੱਡਦੇ। ਉਹ ਭਾਈ ਨਹੀਂ ਲੰਮੀਆਂ ਲੰਮੀਆਂ ਕਿ ਮੇਰੇ ਦਾਦੇ ਕੋ ਉਸਤਾਦ ਜੀ ਇੱਕ ਪੌੜੀ ਸੀ ਓਏ ਹੋਏ ਹੋਏ ਉਸਤਾਦ ਜੀ ਉਹ ਤੀਸਰੇ ਚੌਥੇ ਬੱਦਲ ਨਾਲ ਜਾ ਕੇ ਅੜਦੀ ਸੀ ਐ ਕਰਕੇ। ਹਾਂਜੀ ਉਹ ਤੇ 3-4 ਆਸ਼ਕ ਮੰਗ ਕੇ ਲਗਾਏ ਆਪਣੀ ਮਸ਼ੂਕ ਦੀ ਤਾਰੇ ਤੋੜਨ ਲਈ। ਭਾਜੀ ਮੇਰੇ ਪੜਦਾਦੇ ਦਾ ਇੱਕ ਦੋਸਤ ਸੀ ਉਹਨੂੰ ਪਿਆਰ ਹੋ ਗਿਆ ਉਹਨੇ ਮਸ਼ੂਕ ਨੂੰ ਕਿਹਾ ਮੈਂ ਤੇਰੇ ਲਈ ਤਾਰੇ ਤੋੜ ਕੇ ਲਿਆ ਸਕਦਾ ਤੇ ਉਹ ਮਸ਼ੂਕ ਨੇ ਕਹਤਾ ਲੈ ਹੁਣ ਤੂੰ ਤਾਰੇ ਤੋੜ ਕੇ ਲਿਆਏਗਾ ਤੇ ਫਿਰ ਉਹ ਜਦੋਂ ਅਮਰੀਕਾ ਗਿਆ ਉਥੋਂ ਸ਼ਟਲ 'ਚ ਬਹਿ ਕੇ ਉੱਥੋਂ ਉੱਤੇ ਗਿਆ ਥੋੜੀ ਲੈ ਕੇ ਉਹ ਘੰਟਾ ਤੋੜਦਾ ਰਿਹਾ ਤਾੜਾ ਉਹ ਮਾੜੀ ਜੀ ਨੁੱਕਰ ਪੂਰੀ ਤੇ ਫਿਰ ਉਹ ਥੱਲੇ ਆਇਆ ਤੇ ਉਹਨੇ ਵਿਆਹ ਕੀਤਾ ਸੀ। ਓਏ ਹੋਏ ਹੋਏ ਓਏ ਹੋਏ ਹੋਏ ਉਸਤਾਦ ਜੀ ਇਹ ਤਾਂ ਮੈਂ ਪਹਿਲੇ ਵੀ ਗੱਲ ਕੀਤੀ ਹੋਈ ਹੈ ਉਹਨੇ ਸੁਣੀ ਨਹੀਂ ਆਪਣੀ ਕਰਨੀ ਹੈ ਮੈਂ ਆਪਣੀ ਗੱਲ ਮੇਰੀ ਮੁੱਕ ਗਈ ਮੈਂ ਆਪਣੀ ਗੱਲ ਕੀਤੀ ਕਿ ਮੇਰੇ ਫਰੀਦ ਤੈਨੂੰ ਪਤਾ ਵਾ ਹਿਸਟਰੀ ਸੁਣੀ ਹੈ ਮੇਰੇ ਦਾਦਾ ਜੀ ਕੋ ਸਾਜੀ ਜਿਹੜੀ ਪੀਂਘ ਸੀਗੀ ਨਾ ਮੇਰੇ ਦਾਦਾ ਜੀ ਸ਼ਹਿਰੋਂ ਬਾਹਰ ਕੰਮ ਤੇ ਜਾਂਦੇ ਹੁੰਦੇ ਸੀਗੇ ਤੇ ਦਾਦੀ ਪੀਂਘ ਦੇ ਉੱਤੇ ਰੋਟੀ ਬੰਨ ਕੇ ਇੰਜ ਸਿੱਟਦੀ ਸੀ ਉਧਰੋਂ ਦੂਸਰੇ ਸ਼ਹਿਰ 'ਚ ਦਾਦਾ ਜੀ ਰੋਟੀ ਪੈਚ ਕਰਨ ਲੱਗੇ। ਮੇਰਾ ਦਾਦਾ ਰਹਿਣ ਦਿਓ ਯਾਰ ਇਹ ਠੀਕ ਹੈ ਦਾਦਾ ਅੱਛਾ ਸੀ ਇਹ ਦਾਦਾ ਇਹਨੇ ਵੱਡਾ ਕੰਮ ਕੀਤਾ ਬਲਕਿ ਦਾਦੀ ਇਹਦਾ ਮਤਲਬ ਹੈ ਦਾਦਾ ਇਹ ਤਾਂ ਕੱਖ ਨਹੀਂ ਸੀ ਦਾਦੀ ਫਿਰ ਸਮਝਦਾਰ ਸੀ।
ਬਣਾਈ ਤੇ ਦਾਦੇ ਨੇ ਸੀ ਨਾ। ਹਾਂਜੀ ਅੱਛਾ ਪੀਂਗ ਬਣਾਈ ਦਾਦੇ ਨੇ। ਦਾਦਾ ਜੀ ਨੇ ਬਣਾਈ ਸੀ। ਅਤੇ ਜਿਹੜੇ ਬੰਦੇ ਕੋਈ ਕੰਮ ਕਰਦਾ ਸੀ ਉਹ ਮੇਰੇ ਦਾਦਾ ਜੀ ਸੀ। ਭਾਜੀ ਮੇਰੇ ਦਾਦੇ ਨੇ ਸਿਗਰਟ ਬਣਾਇਆ, ਇੱਕ ਆਜ਼ਾਦ ਕੀਤਾ। ਆਹੋ ਐਡਾ ਲੰਮਾ ਸਿਗਰਟ ਸੀ, ਇੱਥੋਂ ਸਿੰਧ ਫੋਨ ਕਰਦਾ ਸੀ ਦੋਸਤ ਨੂੰ, ਉੱਥੋਂ ਉਹ ਇੰਜ ਕਰਕੇ ਲਾਉਂਦਾ ਸੀ ਤੇ ਇਦੋਂ ਖਿੱਚਦਾ। ਓਏ ਹੋਏ ਹੋਏ ਹੋਏ। ਐਡਾ ਲੰਮਾ ਸਿਗਰਟ ਸੀ। ਉਹ ਅੱਛਾ ਹਾਂ ਇਹ ਬੜੀ ਗੱਲ, ਯਾਨੀ ਸਿੰਧੂ ਨੇ ਸੁਲਗਾਉਣਾ। ਹਾਂ ਫਿਰ ਫੋਨ ਕਰਕੇ ਵੀ ਕਹਿੰਦਾ ਸੀ ਕਿ ਥੋੜਾ ਝਾੜ, ਜਦੋਂ 2 ਦਿਨ ਕੱਚ ਖਿੱਚਦਾ ਸੀ ਫਿਰ ਸਿੰਧ ਵਾਲਾ ਦੋਸਤ ਉੱਥੋਂ ਉੱਤੇ ਇੰਜ ਨਹੀਂ ਕਰਦਾ ਸੀ ਤੇ ਗੋਲ ਉਹ ਫਿਰ ਅੱਗੇ ਪੀਂਦਾ, ਫਿਰ ਪੀਂਦਾ ਸੱਖਰ, ਰੋੜੀ, ਪਿੱਛੇ ਹੈਦਰਾਬਾਦ, ਮੁਲਤਾਨ, ਉਹ ਇੱਥੋਂ ਕਿਤੋਂ ਮੇਰਾ ਹਾਲ ਕਿਤੋਂ ਆ ਕੇ ਨਾ ਉੱਥੋਂ ਕਿਸੇ ਬੰਦੇ ਨੇ ਉਹ ਤੋੜ ਦਿੱਤਾ, ਟੋਬੇ ਕੋਲੋਂ ਟੁੱਟ ਗਿਆ, ਬੁੱਝ ਗਿਆ, ਵਾਹ ਚੱਲੀ ਕਿਤੇ। ਨਹੀਂ ਤੇ ਉਹ ਪੀਂਦਾ ਆ ਰਿਹਾ ਸੀ ਮੇਰਾ ਦਾਦਾ, ਔਰ ਉਹ ਦੋਸਤ ਨਾਲ ਹੀ ਸੀ। ਬੜੀ ਗੱਲ, ਉਹ ਨਾਲ ਗੋਲ ਝਾੜਦਾ ਆ ਰਿਹਾ। ਹਾਂ ਕੀ ਬਾਤ ਹੈ ਬਈ, ਬਹੁਤ ਅੱਛਾ। ਦਾਦਾ ਚੜ ਗਈ ਫੈਸ। ਹਾਂਜੀ ਰਹਿਮ ਕਰੋ ਉਸਤਾਦ ਜੀ। ਗੈਸ ਇਹ ਕਿਹੜੀ ਗੱਲ ਆ ਗੈਸ ਇਰਾਨ ਚੋਂ ਆਂਦੀ। ਅੱਛਾ ਗੈਸ ਜਿਹੜੀ ਇਰਾਨ ਚੋਂ ਭਾਜੀ ਇਹ ਗੱਲ ਗਲਤ ਆ। ਨਹੀਂ ਪਹਿਲੇ ਤੇਰੇ ਦਾਦੇ ਦੀ ਪੀਂਗ ਰੋਟੀ ਦੇ ਸਕਦੀ ਹੈ, ਸਾਡੇ ਦਾਦੇ ਦਾ ਸਿਗਰਟ ਨਹੀਂ ਜਾ ਸਕਦਾ। ਅਸੀਂ ਆਪਣੇ ਦਾਦੇ ਦਾ ਤੈਨੂੰ ਸਿਗਰਟ ਤੇ ਤੂੰ ਕਹਿੰਦਾ ਸਾਜੀ ਇਹ ਕਿਹੜੀ ਗੱਲ ਆ, ਅਸੀਂ ਫਿਰ ਕਵਾਂਗੇ ਤੇਰੀ ਪੀਂਗ ਵਾਲੀ ਕਿਹੜੀ ਗੱਲ। ਅਗਰ ਤੇ ਤੂੰ ਅਗਲੀ ਗੱਲ ਸੁਣਾਉਣੀ ਫਿਰ ਕਹੇ ਵਾਹ ਸਾਜੀ ਗੁੱਡ। ਵਾਹ ਉਸਤਾਦ ਜੀ। ਹਾਂ ਹੁਣ ਅਗਲੀ ਗੱਲ ਕਰ। ਇਰਾਨ ਤੋਂ ਜਿਹੜੀ ਗੈਸ ਪਾਈਪਲਾਈਨ ਆਂਦੀ ਉਸਤਾਦ ਜੀ, ਹਾਂਜੀ ਜਿੱਥੋਂ ਸਟਾਰਟ ਹੁੰਦੀ ਨਾ, ਉੱਥੇ ਮੇਰੇ ਦਾਦੇ ਨੇ ਹੁੱਕਾ ਰੱਖਿਆ ਸੀ ਤੇ ਪਾਕਿਸਤਾਨ ਦੇ ਪਾਈਪਲਾਈਨ ਦੇ ਵਿੱਚੋਂ ਪੀਂਦਾ ਸੀ, ਉੱਥੋਂ ਸਾਰਾ ਧੂੰਆਂ ਇਧਰੋਂ ਖਿੱਚਦਾ ਸੀ। ਇਹ ਤਾਂ ਸਿਗਰਟ ਗੈਸ ਵਾਲਾ ਧੂੰਆਂ ਪੀਂਦਾ ਸੀ ਹਾਂਜੀ। ਇਹ ਹੁੱਕਾ, ਆਹੋ ਗੈਸ ਵਾਲਾ ਹੁੱਕਾ। ਤੁਹਾਡੀ ਸਿਗਰਟ ਨੂੰ ਕਾਪੀ ਕੀਤਾ ਵਾ, ਦੇਖ ਲਓ। ਓ ਯਾਰ ਇਹ ਤੇ ਸਿਗਰਟ ਛੋਟਾ ਸੀ, ਮੇਰੇ ਦਾਦਾ ਜੀ ਨੇ ਸਿਗਰਟ ਐਡਾ ਵੱਡਾ ਸੀਗਾ। ਉਹ ਸਿਗਰਟ ਆ ਰਿਹਾ ਤਾਂ ਲੋਕੀ ਵੇਖ ਰਹੇ ਐਡਾ ਵੱਡਾ ਸਿਗਰਟ, ਤੇ ਪਿੱਛੇ ਰੇੜੇ ਤੇ ਫਿਲਟਰ ਆ ਰਹੇ ਉਹਦੇ ਜਿਹੜੇ ਲੱਗਣਾ ਸੀ। ਨਹੀਂ ਸਿਗਰਟ ਰਹਿਣ ਦੇਣਾ ਤੂੰ, ਦਾਦਾ ਜੀ ਦੀ ਹੋਰ ਵੀ ਕਾਫੀ ਜਗ੍ਹਾ ਆਹੋ ਵੀ ਹੈ ਤੋਂ ਦਾਦੇ ਸਿਗਰਟ ਵਾਲਾ ਤੇ ਮੈਂ ਕਰਤਾ ਸੀ। ਉਹ ਯਾਰ ਮੇਰੇ ਜਿਹੜੇ ਦਾਦੇ ਨੇ ਮੇਰੇ ਦਾਦੇ ਦਾ ਇੱਕ ਭਰਾ ਸੀ। ਕਿਹੜਾ? ਅੱਛਾ ਜੀ। ਉਹਨੇ ਚੀਗਮ ਪਾਈ ਮੂੰਹ ਚ, ਉਹਨੇ ਪਟਾਕਾ ਨਹੀਂ, ਉਹਨੇ ਪਟਾਕਾ ਮਾਰਿਆ 5-7 ਬਿਲਡਿੰਗਾਂ ਸਿੱਟਤੀਆਂ ਉਹਨੇ, ਐਡਾ ਵੱਡਾ ਫਲਾ ਕੇ ਉਹਨੇ ਮਾਰਿਆ। ਓਏ ਹੋਏ ਪਹਾੜ ਚਿੱਟੇ ਹੋ ਗਏ ਸੀ। ਯਕੀਨ ਕਰ। ਚੀਗਮ ਦਾ ਪਟਾਕਾ ਰਿਕਾਰਡ ਆ ਉਹਦਾ, ਉਹ ਮੇਰੀ ਵਰਲਡ ਰਿਕਾਰਡ ਆ। ਐਡਾ ਵੱਡਾ ਪਟਾਕਾ ਨਹੀਂ ਮਾਰਿਆ ਤੇ ਥੇਲੀ ਵਾਲੀ ਚੀਗਮ ਸੀ ਛੋਟੀ, ਡਿੰਗ ਡੌਂਗ। ਓਏ ਯਾਰ ਪੁਲਿਸ ਸਾਹਿਬ ਹੁਣ ਮੈਨੂੰ ਆਹ ਦਾਦੇ ਦਾ ਤਾਂ ਪਤਾ ਨਹੀਂ, ਹੁਣ ਮੈਂ ਆਪਣੇ ਦਾਦੇ ਦਾ ਦੱਸਾਂ ਫਿਰ ਉਸਤਾਦ ਜੀ। ਦੱਸ ਯਾਰ। ਤੁਹਾਨੂੰ ਪਤਾ ਘੰਟਾ ਘਰ ਜਿਹੜਾ, ਓਏ ਏਦਾਂ ਦਾ ਬੰਦਾ। ਹਾਂ ਘੰਟਾ ਘਰ। ਘੰਟਾ ਘਰ ਪਹਿਲੇ ਇੰਡੀਆ ਦੇ ਵਿੱਚ ਹੁੰਦਾ ਸੀ, ਅੱਛਾ ਇੱਥੇ ਲਿਆਉਣਾ ਬਹੁਤ ਮੁਸ਼ਕਿਲ ਸੀ। ਦਾਦਾ ਜੀ ਡੱਬ ਨਾਲ ਲਾ ਕੇ ਲੈ ਕੇ ਆਏ ਸੀਗੇ। ਆਓ ਇਹ ਡੱਬ ਨਾਲ ਲੈ ਕੇ ਆਏ। ਗੁੱਡ ਯਾਰ, ਤੇਰੇ ਦਾਦਾ ਜੀ ਵੀ ਕਿਆ ਬਾਤ। ਬਸ ਉਹ ਕਰਮ ਸੀਗਾ ਬਸ ਭਰਾਵਾਂ ਉਹਨਾਂ ਤੇ। ਆਹੋ ਯਾਰ ਇਹ ਜਿਹੜਾ ਨਿਸ਼ਾਤਾਬਾਦ ਵਾਲਾ ਪੁੱਲ, ਇਹ ਪੁੱਲ ਨਹੀਂ ਆ, ਕੀ ਸੀਗਾ? ਇਹ ਮੇਰੇ ਦਾਦਾ ਜੀ ਐ ਖੇਡਣ ਦੇ ਸੀ, ਉਹਨਾਂ ਨੇ ਮਾੜਾ ਜਿਹਾ ਐਂ ਸੜਕ ਦੀ ਬੁੱਚੀ ਪਾਈ, ਉਹ ਪੁੱਲ ਜਿਹਾ ਬਣ ਗਿਆ। ਅੱਛਾ ਜੀ। ਠੀਕ ਆ ਦਾਦਾ ਜੀ ਮੈਂ ਪੜ੍ਹਦੇ ਨਹੀਂ ਸੀ ਕਿਤੇ। ਲੰਬੀ ਨਹੀਂ ਗੱਲ, ਮੈਨੂੰ ਛੱਡਣੀ ਨਹੀਂ, ਮੈਂ ਤੇ ਹਕੀਕਤ ਦੱਸਣੀ। ਹਾਂ ਬਿਲਕੁਲ ਕਿ ਫਰੀ ਸਾਹਿਬ, ਅਸੀਂ ਕਿਹੜੇ ਝੂਠ। ਸਾਡੇ ਪਿੰਡ ਉਸਤਾਦ ਜੀ ਦਾਦਾ ਜੀ ਨੇ ਇੱਕ ਡੱਡੂ ਪਾਲਿਆ ਸੀ। ਓਏ ਓਏ ਹੋਏ ਹੋਏ। ਚਾਰਜਰ, ਡੱਡੂ ਚਾਰਜਰ। ਨਹੀਂ ਜੈਨੂਇਨ ਡੱਡੂ ਸੀ। ਯਾਰ ਗੱਲ ਸੀਰੀਅਸ ਸੁਣਿਆ ਕਰੋ, ਅਗਲੇ ਦੀ ਗੱਲ ਖਰਾਬ ਨਾ ਕਰੇ, ਆਹੋ ਅੱਛਾ ਜੀ। ਉਹਦੀ ਗੱਲ ਦੀ ਤਾਈਦ ਕਰਿਆ ਕਰੋ। ਹਾਂਜੀ ਡੱਡੂ ਨੇ ਡੇਲੀ 8-9 ਕਿਲੋ ਦੇਸੀ ਘਿਓ ਖਾਣਾ। ਓਏ ਹੋਏ। ਓਹ ਹੋ ਬਦਾਮ ਦਾ ਪੂਰਾ ਬੋਰਾ ਖਾ ਜਾਂਦਾ ਸੀ। ਡੱਡੂ ਨੇ। ਹਾਂ ਡੱਡੂ। ਹਾਂ ਨਹੀਂ ਖਾ ਜਾਂਦੇ ਨੇ। ਉਹ ਉਸਤਾਦ ਜੀ ਡੱਡੂ ਕਿਤੇ ਇੰਜ ਛੱਤ ਨਾ ਜਾ ਲਗਾ, ਐਡਾ ਤਗੜਾ ਡੱਡੂ। ਓਏ ਹੋਏ। ਤੇ ਦਾਦਾ ਜੀ ਨੇ ਫਿਰ ਉਹਦੇ ਕਾਠੀ ਪਾ ਲਈ ਉੱਤੇ। ਹਾਂਜੀ ਹਾਂ ਅੱਛਾ ਹਾਂ। ਸਵਾਰੀਆਂ ਵਾਲਾ ਵੀ ਬਾਅਦ ਚ ਸਵਾਰੀਆਂ ਵਾਲੀਆਂ ਸੀ। ਹਾਂਜੀ 72 ਸੀਟੀ ਉਹਨੂੰ ਕਹਿੰਦੇ ਡੱਡੂ ਜਾਂਦੇ। ਉਹ ਸੁਣਿਆ ਸੀਗਾ ਵਾਕਿਆ। ਉਹ ਭਾਈ ਮੇਰੇ ਦਾਦਾ ਅੱਬੂ ਕੋ ਇੱਕ ਦੂਰਬੀਨ ਸੀ, ਯਾਨੀ ਇੱਥੋਂ ਅਗਰ ਬੰਦਾ ਖਲੋਤਾ ਨਾ ਕਹਿ ਲੋ ਘੰਟਾ ਘਰ, ਤੇ ਉਹ ਐਡੀ ਲੰਮੀ ਸੀ ਕਿ ਬੰਦੇ ਤੋਂ ਵੀ ਅੱਗੇ ਨਿਕਲ ਜਾਂਦੀ ਸੀ। ਐਡੀ ਲੰਮੀ ਦੂਰਬੀਨ, ਯਾਨੀ ਦੂਰਬੀਨ ਬੰਦੇ ਦੇ ਇੱਥੇ ਮੁੱਕਦੀ ਸੀ ਆ ਕੇ, ਤੂੰ ਇੱਥੋਂ ਵੇਖਦੇ ਸੀ ਬੰਦੇ ਨੂੰ। ਯਾਰ ਬੜੀ ਗੱਲ, ਯਕੀਨ ਕਰ। ਉਹ ਦੂਰ ਕਦੀ ਫਿਰ ਰਹੀ। ਉਹ ਦੂਰਬੀਨ ਸੀ ਕਿ ਬੰਦੇ ਤੋਂ ਵੀ ਅੱਗੇ ਨਿਕਲ ਜਾਂਦੀ ਸੀ। ਫਿਰ ਬੰਦੇ ਨੂੰ ਫੋਨ ਕਰਕੇ ਕਹਿੰਦੇ ਸੀ ਕਿ ਓਏ ਉਹ ਗਊਸ਼ਾਲਾ ਦੇ ਕੋਲ ਜਾ ਕੇ ਉੱਥੇ ਉਹਦਾ ਚੁੰਝ ਆਈ, ਉੱਥੇ ਮੂੰਹ ਕਰ ਜਾ ਕੇ, ਉੱਥੋਂ ਫਿਰ ਵੇਖ ਕੇ ਦੱਸ ਏਡੀ ਦੂਰੋਂ ਬੰਦਾ ਦੇਖ ਲੈਂਦਾ। ਇਹ ਤੇ ਹੋਈ ਨਾ ਟੈਲੈਂਟਡ ਦਾਦਾ ਯਾਰ ਜੀ। ਮੇਰੇ ਦਾਦਾ ਜੀ ਮਿਸਤਰੀਆਂ ਦਾ ਕੰਮ ਕਰਦੇ ਸੀ, ਇੱਕ ਠੇਕਾ ਲਿਆ ਉਹਨਾਂ ਨੇ, ਬੜੇ ਵੱਡੇ ਪਲਾਜ਼ੇ ਦਾ ਮਾਲਕ ਨੇ ਕਿਹਾ ਤੁਸੀਂ ਸ਼ੁਰੂ ਕਰੋ। ਉਹ ਤੋਂ ਡਿੱਗੇ ਵਿਚਾਰੇ, ਅੱਲਾ ਨੂੰ ਪਿਆਰ ਹੋ ਗਿਆ, ਦੁਆ ਕਰ। ਨਹੀਂ ਸਾਜੀ, ਬੜਾ ਵੱਡਾ ਕਾਰਨਾਮਾ ਉਹਨਾਂ ਨੇ ਕੀਤਾ। ਮਾਲਕ ਨੇ ਕਿਹਾ ਮੈਂ ਚਾਹ ਪੀ ਕੇ ਆਣਾ, ਤੁਸੀਂ ਕੰਮ ਸ਼ੁਰੂ ਕਰੋ। ਉਹ ਚਾਹ ਪੀ ਕੇ ਆਇਆ ਤੇ ਉਨੀ ਦੇਰ ਨੂੰ ਉਹਨਾਂ ਨੇ ਪਲਾਜ਼ਾ ਤਿਆਰ ਕਰਤਾ ਸੀ। ਦਾਦਾ ਜੀ ਨੇ। ਹਾਂਜੀ ਸਟੇਟ ਲਾਈਫ ਤੋਂ ਵੀ ਉੱਚਾ ਪਲਾਜ਼ਾ ਸਾਰਾ। ਦਾਦਾ ਜੀ ਮੇਰੇ ਦੇ ਨਾਲ 5-7 ਬੰਦੇ ਜੰਗਲ 'ਚ ਜਾਂਦੇ। ਇੱਕ ਮੈਂ ਗੱਲ ਐਂਡ ਵਾਸਤੇ ਰੱਖੀ ਆਪਣੇ ਦਾਦੇ ਦੀ ਵੱਡੀ, ਜਿਹਨੇ ਤੁਹਾਨੂੰ ਮਾਰ ਦੇਣਾ, ਲੈ ਦੇ ਜਾਣਾ। ਅੱਛਾ ਜੀ। ਭਾਈ ਜੰਗਲ 'ਚ ਜਾਣਦੇ ਮੇਰੇ ਦਾਦਾ ਜੀ ਤੇ ਨਾਲ 4-5 ਉਹਨਾਂ ਦੇ ਦੋਸਤ। ਉਹ ਸ਼ੇਰ ਜਿਹੜਾ ਆਇਆ ਸੀ ਅੱਗੋਂ, ਨਹੀਂ ਉਹ ਸਵਾਲ ਤਾਂ ਵਾਕਿਆ ਇਹ ਦਾਦਾ ਜੀ ਨੇ ਮੰਗਲ ਨੂੰ ਸੁਣਾਇਆ ਵਾ। ਉਹ ਜਿਹੜਾ ਉਹਨਾਂ ਨੇ ਕੁੱਤਾ ਸਮਝ ਕੇ ਸ਼ੇਰ ਨੂੰ ਮਾਰਤਾ ਤੇ ਬਾਅਦ ਚ ਪਤਾ ਲੱਗਾ ਸਵੇਰੇ ਕਿ ਵੀ ਇਹਦੇ ਸ਼ੇਰ ਸੀ। ਉਹ ਤਾਂ ਕਿਸੇ ਹੋਰ ਦਾ ਵਾਕਿਆ ਅੱਛਾ ਸੀ। ਚਲੋ ਇਹ ਵੀ ਮੇਰੇ ਦਾਦੇ ਤੇ ਪਾਇਆ ਗਿਆ। ਉਹ ਵੀ ਮੇਰੇ ਦਾਦੇ ਦਾ ਹੋਣਾ।
ਭਾਜੀ ਭੁੱਖ ਲੱਗੀ ਅੱਛਾ ਦਾਦੇ ਲੈਦਾ ਰੱਖ ਅੱਛਾ ਪਤਾ ਕੀ ਇਹ ਲੰਮੀ ਛੱਡਣੀ ਆ, ਲੰਮੀ ਸੁਣਾਉਣੀ ਨਹੀਂ। ਉਸਤਾਦ ਜੀ ਤੁਸੀਂ ਸੁਣਾਉਣੇ ਨੇ। ਨਹੀਂ ਨਹੀਂ ਯਾਰ ਪਤਾ ਕੀ ਸਿਰਫ ਛੱਡਣੀ ਲੰਮੀ ਆ। ਛੱਡਣੀ ਹਾਂ ਲੰਮੀ ਸੁਣਾ ਹੀ ਨਹੀਂ ਦੇਣੀ। ਅੱਧੀ ਬਾਰੇ ਕੋਈ ਦਾਦਾ ਨਹੀਂ ਸੀ, ਕੱਲਾ ਦਾਦਾ ਹੀ ਸੀ, ਕੋਈ ਨਾ। ਤੇਰਾ ਤੇ ਮੈਨੂੰ ਸਮਝ ਲੱਗੀ, ਤੈਨੂੰ ਅੱਗੋਂ ਨਹੀਂ ਸਮਝ ਆ ਰਹੀ ਕਹਿੰਦੇ। ਤੁਸੀਂ ਗੱਲ ਬਣਾਉ ਤਾਂ ਦੇ ਨਹੀਂ ਦੇ। ਕੋਈ ਗੱਲ ਨਹੀਂ ਯਾਰ, ਖੈਰ ਰਹਿਣ ਦੇ ਬੇਟਾ। ਯਾਰ ਬਚਪਨ ਦੇ ਵਿੱਚ ਵਿਹੜੇ ਵਿੱਚ ਪਾਣੀ ਸਿੱਟ ਕਰਕੇ ਕੀ ਸੀ ਕਰਨੀ? ਮੇਰੇ ਦਾਦਾ ਜੀ ਦੀਵਾਰੇ ਚੀਨ ਤੋਂ ਕੀ ਸੀ ਲੈਂਦੇ ਸੀ, ਪਾਣੀ ਸਿੱਟ ਕੇ ਸਿੱਧਾ ਪਾਕਿਸਤਾਨ ਆ ਜਾਂਦੇ ਸੀ। ਹੈ 3 ਮਿੰਟ ਤੇ 4 ਸੈਕਿੰਡ ਲੱਗਦੇ। ਹਾਂ ਇਹ ਮੈਂ ਗੱਲ ਸੁਣੀ ਆ। ਇੱਕ ਵਾਰੀ ਆਇਆ ਸੀ ਅਖਬਾਰ 'ਚ, ਮੈਂ ਛੋਟਾ ਹੁੰਦਾ ਸੀ, ਕਿ ਵੀ ਕੋਈ ਦੀਵਾਰੇ ਚੀਨ ਦੇ ਕੋਲੋਂ ਨਾ ਕੋਈ ਬੰਦਾ ਗਿਆ, ਬੰਦਾ ਤਾਂ ਲੰਘ ਗਿਆ, ਲੇਕਿਨ ਪਿੱਛੋਂ ਨਾ ਉਹ ਦੋ ਜਿਹੜੇ ਉਹ ਟੋਪੀਆਂ ਟੈਪ ਜੇ ਨਾ, ਕੋਈ ਤਸਲੇ ਟੈਪ ਜੇ ਉੱਥੇ ਡਿੱਗ ਪਏ ਕਿਸੇ ਨੇ। ਆਹੋ ਉਹ ਪਤਾ ਨਹੀਂ ਉਹਨਾਂ ਨੇ ਹੱਥ 'ਚ ਫੜੇ ਹੋਣੇ, ਫਿਰ ਉਹ ਕਿਤੇ ਨਾਲ ਭਾਂਡੇ ਵੀ ਡਿੱਗ ਪਏ ਉਹਨਾਂ ਨੇ। ਆਹੋ ਹੋਣਾ ਕੁਛ ਸਮਾਨ। ਕਿਉਂਕਿ ਏਡੀ ਸਪੀਡ ਨਾਲ ਗਏ ਨਾ, ਤੇ ਉਹ ਯਾਰ ਮੇਰੇ ਦਾਦੇ ਦੀ ਜਿੰਨ ਨਾਲ ਲੜਾਈ ਹੋਈ ਸੀ, ਹਕੀਕਤ ਵਾਕਿਆ, ਜਿਹਦੇ ਕੋ ਮਰਜ਼ੀ ਪੁੱਛ ਲਓ। ਮਿਰਜ਼ਾ ਅਬਦੁਰ ਰਹਿਮ, ਮੈਂ ਜੋ ਬੈਠਾ ਮੈਂ ਮਿਰਜ਼ਾ ਅਬਦੁਰ ਰਹਿਮ ਦੀ ਮੇਰੇ ਸਾਹਮਣੇ ਹੋਈ ਹੈ। ਆਹੋ ਜਿੰਨ ਦੇ ਨਾਲ ਲੜਾਈ ਹੋਈ ਫਰੀਦ ਸਾਹਿਬ ਸਾਹਿਬ। ਜਿਹਨੇ ਬਹੁਤ ਜਾਏ ਕਰੈਕਟਰ ਨਹੀਂ, ਜਿੰਨ ਨੇ ਹੱਥ ਮਿਲਾਇਆ ਮੇਰੇ ਦਾਦੇ ਨਾਲ, ਮੇਰੇ ਦਾਦੇ ਨੇ ਚੁੱਕ ਕੇ ਆਏ ਡੈ 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 ਉਹ ਸਿੱਟਦਾ ਸੀ। ਇੰਨੀ ਜਾਨ ਹੁੰਦੀ ਸੀ। ਕੀ ਬਾਤ ਹੈ। ਯਾਰ ਮੇਰੇ ਦਾਦਾ ਜੀ ਆਹੋ ਇੱਕ ਦਿਨ ਤੁਰੇ ਹੋਣ ਤੇ ਉਹਨਾਂ ਨੇ 4 ਜ਼ੈਬਰਿਆਂ ਦੀਆਂ ਧੌਣਾ ਫੜ ਕੇ ਪਿੱਛੇ ਸਿੱਟੇ ਤੇ ਆ ਰਹੇ। ਯਾਰ ਵਾਹ ਯਕੀਨ ਕਰ, ਇਹ ਕਿੱਥੇ ਤੁਹਾਨੂੰ ਪਤਾ ਹੀ ਕਿਤੇ ਐਂ ਟੈਪ ਜ਼ੈਬਰੇ ਦੀ। ਗੁਜ਼ਰਿਆ ਤਾਂ ਤੋਣਾ ਪੜੀ। ਹਾਂ ਗੁਜ਼ਰਿਆ ਨੋਟ ਬੜੀ। ਮਾਫੀ ਬੰਦੇ ਦੇ ਕੇ ਛੱਡ ਦੇ ਯਾਰ, ਤਾਜਦੀਨ ਛੱਡ ਦੇ ਯਾਰ, ਤਾਜਦੀਨ ਯਾਰ ਉਸ ਔਰ ਮੇਰਾ ਦਾਦਾ ਜਿਹੜਾ ਉਸਤਾਦ ਉਹ ਸਾਡਾ ਕੁੱਤਾ ਗਿਆ। ਫਰੀਦ ਤੈਨੂੰ ਮੈਂ ਕੀ ਹਾਥੀ ਨੂੰ ਇੰਜ ਕਰਕੇ ਪੁੱਠਾ ਕਰਕੇ ਨਾ, ਉਹਦੀ ਸੁੰਡ ਸਿੱਧੀ ਕਰਕੇ ਉਹਦਾ ਦੁਰਮਟ ਬਣਾਇਆ ਇੰਜ ਕਰਕੇ। ਓਏ ਇੰਨੀ ਜਾਨ ਸੀਗੀ ਉਹਨਾਂ ਦੀ। ਅੱਛਾ ਜੀ ਬੜੀ ਗੱਲ ਯਾਰ ਮੇਰੇ ਦਾਦੇ ਨੇ, ਅੱਲਾ ਮਾਫੀ ਦੇਵੇ, ਕਹਿਣ ਦੀ ਗੱਲ ਆ, ਸਿਆਣੇ ਦੱਸਦੀ ਵੀ ਖਸ਼ਕਾਸ਼ ਦੀ। ਅੱਛਾ ਤੇਰਾ ਦਾਦਾ ਕੋਈ ਏਡਾ ਪਿਆਰੀ ਆਉਂਦੇ। ਫਿਰ ਅੱਛਾ ਸੁਣ ਲਓ ਚਲੋ। ਅੱਛਾ ਖਸ਼ਕਾਸ਼ ਨੂੰ ਕੀ ਕੀਤਾ? ਖਸ਼ਕਾਸ਼ ਦੇ ਦਾਣੇ ਦੀਆਂ ਫਾੜੀਆਂ ਕਰਕੇ ਲੋਕਾਂ ਨੂੰ ਖੋਦੇ ਸੀ। ਲਗਾਓ ਯਾਰ, ਚੈੱਕ ਕਰਕੇ ਦੱਸੋ ਕੈਸਾ। ਓਏ ਵਿੱਚ ਆ ਕੇ ਡਿੱਗੀ ਹੋਣੀ। ਇਹਦਾ ਦਾਦਾ ਕੋਈ ਐਟਮ ਹੀ ਨਹੀਂ, ਕੋਈ ਨਹੀਂ ਕਰ। ਨਾਰਮਲ ਗੱਲ ਹੈ, ਤਾਂ ਕੋਈ ਵੀ ਨਹੀਂ ਕਰ ਸਕਦਾ। ਓਏ ਹੋਏ ਫਰੀਦ ਮੇਰੇ ਦਾਦੇ ਨੂੰ ਪਰੀ ਚੁੱਕ ਕੇ ਲੈ ਗਈ ਸੀ। ਸਾਈ ਯਾਰ ਸੁਣੇ ਬਹੁਤ ਹੁੰਦੇ। ਸਾਰਿਆਂ ਦੇ ਦਾਦੇ ਛੱਡ ਯਾਰ, ਇਹਦਾ ਦਾਦਾ ਇਹਦਾ ਮਜ਼ੇਦਾਰ ਉਸਤਾਦ ਜੀ। ਇਹਦਾ ਦਾਦਾ ਮਜ਼ੇਦਾਰ ਹੈ। ਅੱਛਾ ਪਰੀ ਚੁੱਕ ਕੇ ਲੈ ਗਈ, ਆਹ ਵਾਸਾ ਚ ਲੱਗੀ ਸੀ। ਉਹ ਵਾਸਾ ਚ ਗੁੱਸੇ ਨਾਲ ਭਰੀ ਸੀ। ਨਹੀਂ ਪਰੀ ਸੀਗੀ ਸਾਜੀ, ਉਹ ਪਰਸਤਾਨ ਸੀ, ਕਹਿੰਦੀ ਤੂੰ ਤੇ ਹੈ ਹੀ ਇੱਧਰ ਦਾ, ਇੱਧਰ ਕੀ ਕਰਨ ਨੇ ਆ। ਨਹੀਂ ਪਰੀ ਸਮੇਂ ਤੇ ਬਾਅਦ ਪਤਾ ਲੱਗਾ ਹਾਜੀ ਮਿੱਠੂ ਨਿਕਲਿਆ ਆਪਣਾ ਗੁਰੂ ਲੈ। ਓ ਯਾਰ ਪਰੀ ਲੈ ਗਈ ਸੀ ਚੁੱਕ ਕੇ, ਫਿਰ ਬਾਸਕਟ ਖਾਲੀ ਰੱਖ ਗਈ। ਅੱਛਾ ਫੇਰ ਅੱਗੇ ਬਸ। ਸਾਈ ਵੇਖ ਅੱਛਾ ਚਲੋ ਪਰੀ ਲੈ ਗਈ ਸੀ, ਬਸ ਠੀਕ ਹੈ, ਇੰਨੀ ਕੁ ਠੀਕ। ਮੈਂ ਮੇਰੇ ਨਾਨਾ ਜੀ ਦੀ ਗੱਲ ਆ, ਇਹ ਉਹ ਦਾਦਾ ਜੀ ਵੀ ਨਹੀਂ। ਚਲੋ ਆਹ ਦਾਦੇ ਦੇ ਖੋਣਾ ਪਰ ਇਹ ਦਾਦੇ ਦੀ ਬਣੀ ਵੀ ਨਹੀਂ ਵੈਸੀ, ਨਾਨਾ ਹੀ ਠੀਕ ਹੈ। ਮੇਰੀ ਸਾਰੇ ਰਿਸ਼ਤੇਦਾਰ ਸਮਾਉਣੇ। ਅੱਛਾ ਕਹਿੰਦੇ ਉਹਨਾਂ ਦੀ ਸਪੀਡ ਇੰਨਾ ਤੇਜ਼ ਦੌੜਦੇ ਹੁੰਦੇ ਸੀ ਕਿ ਉਹਨਾਂ ਸਵੇਰੇ ਨਾਸ਼ਤਾ ਇੱਥੋਂ ਉੱਠਣਾ ਤੇ ਬ੍ਰਾਜ਼ੀਲ ਜਾ ਕੇ ਕਰਨਾ, ਦੌੜ ਕੇ ਜਾਣਾ। ਓਹੋ ਆਉਂਦਿਆਂ ਦਹੀਂ ਲੈਣਾ ਉਹਨਾਂ ਥੋਪੀਆ ਤੋਂ, ਠੀਕ ਹੈ। ਨਾਲ ਸਾਡੀ ਪੜਨਾਨੀ ਹੁੰਦੀ ਸੀ, ਹੁੱਕਾ ਪੀਂਦੀ ਸੀ, ਉਹਦੇ ਲਈ ਉਹਨਾਂ ਨੇਪਾਲ ਤੋਂ ਤਮਾਕੂ ਤੋੜ ਕੇ ਲਿਆਣਾ ਸਾਥ ਰੋਜ਼। ਤੇ ਆਉਂਦਿਆਂ ਕਿਤੇ ਕੋਈ ਉਹ ਫੁੱਫੀ ਰਹਿੰਦੀ ਹੁੰਦੀ ਸੀ ਉਧਰ, ਚੀਚਣੀਆਂ ਬਹਿ ਕੇ ਚਲੋ ਫੁੱਫੀ ਨਾਲ ਵੀ ਝੱਟ ਉਹਨਾਂ ਸ਼ੋਲ ਮੇਲਾ ਕਰਨਾ। 9-10 ਵਜੇ ਵਾਪਸ ਆ ਜਾਂਦਾ ਸੀ। ਓਮਾਨ ਤੋਂ ਆਪਣੇ ਭਤੀਜੇ ਨੂੰ ਉਹਨੇ 10 ਰੁਪਏ ਦੇ ਕੇ ਵੀ ਸਕੂਲੋਂ ਉਹਨੂੰ ਲਿਆਉਣਾ ਤੇ ਆਉਣਾ ਵਾਪਸ ਪਾਕਿਸਤਾਨ। ਐ ਲੰਬੀ ਨਹੀਂ। ਓਏ ਯਾਰ ਫਰੀਦ, ਮੇਰਾ ਦਾਦਾ ਇੰਨਾ ਅਮੀਰ ਸੀ ਨਾ, ਉਹਨੇ ਇੱਕ ਮੁਲਾਜ਼ਮ ਰੱਖਿਆ ਸੀ ਜਿਹੜਾ ਨੱਸ ਕੇ ਨਾਸ਼ਤਾ ਲੈਣ ਜਾਂਦਾ ਸੀ ਅਗਲੇ ਮੁਲਕ ਚੋਂ, ਚੀਚਰੀਆਂ ਤੋਂ, ਕੈਨੇਡਾ ਤੋਂ। ਉਹੀ ਗੱਲ ਵਾ। ਆਹੋ ਉਹ ਇਹਨਾਂ ਦੀ ਮੁਲਾਜ਼ਮ ਰੱਖੇ ਸੀਗੇ। ਅੱਛਾ ਮਾਮੂ ਜੀ ਦੀ ਵੀ ਗੱਲ, ਮਾਮੂ ਜੀ ਦੇ ਕਹਿੰਦੇ ਜੰਪ ਬੜਾ, ਨਾਨੇ ਨੇ ਬਕੀਆਂ ਤੜਾਤੀਆਂ, ਹੁਣ ਮਾਮੂ ਤੇ ਆ ਗਿਆ। ਅੱਛਾ ਮਾਮੂ ਜੰਪ ਬੜਾ ਲਾਉਂਦੇ। ਕਹਿੰਦੇ ਇੱਕ ਦਿਨ ਗੁੱਸੇ 'ਚ ਸ਼ਰਤ ਲਾ ਬੈਠੇ, ਜੰਪ ਲਾਉਣਾ ਮੁੰਡਿਆਂ ਨੇ ਕਿਹਾ। ਭਲਾ ਕਿੱਦਾਂ ਜੰਪ ਲਾਉਂਦੇ ਸੀਗੇ? ਐ ਫੜ ਕੇ ਸਾਰ ਕੇ ਨਹੀਂ ਭਾਜੀ ਯਾਰ ਉਹ ਤੂੰ ਅੱਛਾ ਉਹਨਾਂ ਨੇ ਇੰਜ ਜੰਪ ਲਾਇਆ ਵਾ। ਹਾਂ ਤੇ ਬਾਅਦ ਚ ਇਹ ਸਟੈਪ ਕੀਤਾ। ਉਹਦੇ ਮਾਮੂ ਜੀ ਦੀ ਭਾਈ ਜੰਪ ਓਹੋ ਭਲਾ ਕਿੱਥੇ ਲਾਇਆ ਸੀ ਉਹਨਾਂ ਨੇ ਜੰਪ? ਕਿੱਥੇ ਸਾਜੀ? ਮੈਂ ਮੇਰੇ ਅੱਖੀਂ ਵੇਖਿਆ ਦਾ ਵਾਕਿਆ। ਸਾਹ ਜੀ ਗਲੀ ਦੇ ਵਿੱਚ ਨਾ, ਤੰਗ ਜੀ ਗਲੀ ਦੇ ਵਿੱਚ ਬਰਾਤ ਆਈ ਸੀ, ਉੱਥੇ ਸੀ ਮਾਮੂ ਦੇ। ਉਹ ਇੱਕ ਬਿਲਡਿੰਗ ਸੀ 4 ਮੰਜ਼ਲਾ ਉੱਚੀ, ਉਹ ਕਿਸੇ ਨੇ ਨਾ 4ਥੀ ਮੰਜ਼ਲ ਤੇ ਖਲੋ ਕੇ 10 ਦਾ ਨੋਟ ਇੰਜ ਕੀਤਾ। ਇਹਦੇ ਮਾਮੇ ਨੇ ਇੰਜ ਜੰਪ ਲਾਇਆ ਤੇ ਉਹਦੇ ਤੋਂ ਵੀ ਉਹਦੇ ਨਾਲ ਹੀ ਇੰਜ ਵੇਖਦਾ ਉਹਨੂੰ ਉੱਤੇ ਨਿਕਲ ਗਿਆ। ਤੇ ਉਹ ਭਾਈ ਇੰਜ ਫੜਾ ਤੇ ਵਾਪਸੀ ਤੇ 10 ਰੁਪਏ ਫੜ ਕੇ ਥੱਲੇ ਆਇਆ। ਹਾਏ 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 ਕਿਆ ਕਹਿ ਇੰਨੀ ਸਪੀਡ ਨਾਲ। ਅੱਖੀ ਵੇਖੇ ਸੋਚੀ ਵੇਖਿਆ ਦਾ ਚੱਲ ਗੱਲ ਸੁਣ। ਐਵੇਂ ਨਾ ਕਰਿਆ ਕਰੋ ਯਾਰ ਤੂੰ ਇਹਦੇ ਹਰ ਵਾਕਿਆ ਅੱਖੀ ਨਹੀਂ ਵੇਖਿਆ? ਆਹੋ ਉਹਦਾ ਤੇ ਫਿਰ ਮੈਂ ਵੀ ਵੇਖਿਆ ਹੀ ਹੈ। ਉਹ ਜੰਪ ਲਾਉਂਦੇ ਇੱਕ ਦਿਨ ਉਸਤਾਦ ਜੀ ਕਿਤੇ ਕੋਈ ਸ਼ਰਤ ਲਾ ਬੈਠੇ 500 ਰੁਪਏ ਤੇ ਜੰਪ ਲਾਉਣਾ, ਕਹਿੰਦੇ ਜੀ ਜੰਪ ਲਾਉਣਾ, ਤੇ ਏਡਾ ਵੱਡਾ ਜੰਪ ਲਾਤਾ ਉੱਚੀ ਜਾ ਕੇ, ਤੇ ਉਹ ਜਿਹੜੀ ਚੰਨ ਵਾਲੀ ਮਾਈ ਉਹਦੀ ਝੋਲੀ ਜਾ ਕੇ ਡਿੱਗ ਪਈ। ਇਹ ਕਿਦੋਂ ਦੀ ਗੱਲ ਆ? ਇਹ 71 ਤੇ 72 73 ਦੀ ਗੱਲ। 63 ਦੇ ਵਿੱਚ ਚੰਨ ਵਾਲੀ ਮਾਈ ਚਲੀ ਗਈ ਤੇ ਪਠਾਨ ਆ ਗਿਆ ਸੀ।
ਉਹ ਚੇਂਜ ਹੋ ਗਿਆ ਸੀ। ਉਹ ਕਹਿੰਦੇ ਉਹ ਭੇਸ ਅੱਛਾ ਬਦਲ ਮੈਂ ਕੇ ਬੈਠੇ। 63 ਵੀ ਕਹਿੰਦਾ ਇਹਨੇ 53 ਕਰ ਲਿਆ ਮੈਨੂੰ ਪਤਾ ਇਹ ਲੰਬਾਈ ਜਿਹੜੀ ਇੱਧਰ ਉੱਧਰ ਕਰਦੀ ਸੀ ਮੈਂ ਸਿੱਟਣਾ ਉਹਨੇ ਝੋਲੀ ਚ ਸੀ। ਲੇਕਿਨ ਬਾਹਰ ਜੰਪ ਬਹੁਤ ਸੀ ਉਹ ਓਏ ਬੜਾ ਜੰਪ ਮਾਰ ਲੋਕੀ ਉਹਦੀ ਵੀਡੀਓ ਦੇਖ ਦੇਖ ਕੇ ਕਹਿੰਦੇ ਸੀ ਜੰਪ ਆ। ਭਾਜੀ ਐਡੀ ਉੱਚੀ ਜੰਪ ਮਾਰ ਕੇ ਵਾਪਸ ਆਇਆ ਤੇ ਜ਼ਮੀਨ ਦੇ ਵਿੱਚ ਥੱਲੇ ਧੱਸ ਕੇ ਥੱਲੇ ਜਾ ਕੇ ਇੱਕ ਉਹ ਨਹੀਂ ਆਪਟੋਕਸ ਕੀ ਹੁੰਦਾ ਲੈਪਟੋਕਲੈਪਸ ਉਹਦੇ ਵਿੱਚ ਵੱਜਾ ਜਾ ਕੇ। ਅੱਛਾ ਤੁਸੀਂ ਇਹ ਯਾਰ ਮੇਰੇ ਦਾਦੇ ਨੇ ਨਾ ਉੱਡਣ ਵਾਲਾ ਇੱਕ ਕਲੀਨ ਬਣਾਇਆ ਸੀ ਫਰੀਦ ਸਾਹਿਬ ਹਿਸਟਰੀ ਗਵਾਹ ਇਹਨੂੰ ਪਤਾ ਹੈ, ਤੈਨੂੰ ਪਤਾ ਹੀ ਆ। ਮੈਨੂੰ ਪਤਾ ਤੂੰ ਹਿਸਟਰੀ ਹੈ। ਨਹੀਂ ਮੈਨੂੰ ਪਤਾ ਉੱਡਣ ਵਾਲਾ ਕਲੀਨ। ਉਸਤਾਦ ਜੀ ਮੇਰੇ ਦਾਦੇ ਨੇ ਨਾ ਇੱਕ ਉੱਡਣ ਵਾਲਾ ਕਲੀਨ ਬਣਾਇਆ ਸੀ, ਇਹਨੂੰ ਪਤਾ ਹੈ। ਉਸਤਾਦ ਜੀ ਤੁਸੀਂ ਯਕੀਨ ਨਹੀਂ ਕਰਨਾ, ਮੈਂ ਪਾਗਲ ਦਾ ਪੁੱਤਰ ਹੈ ਨਹੀਂ ਮਤਲਬ ਅਸੀਂ ਤੇ ਵਿਹਲੇ ਬੈਠੇ ਹਾਂ। ਮਾਰੋ ਸਾਜੀ ਮੈਂ ਯਕੀਨ ਕਿਉਂ ਨਹੀਂ ਕਰਨਾ ਬਕਵਾਸ ਕਰਨ ਯਾਰ ਹੈ ਕੀ ਬਕਵਾਸ ਜਦੋਂ ਅਸੀਂ ਸਾਰਿਆਂ ਦੇ ਮੰਨਣ ਤੇਰੀ ਨਾ ਮੰਨਾਂਗੇ ਨਹੀਂ ਮੈਂ ਯਕੀਨ ਕਿਉਂ ਨਹੀਂ ਕਰਨਾ। ਮੈਂ ਤੁਹਾਨੂੰ ਦੱਸਣਾ 25 ਬਾਈ 33 ਇੰਚ ਦਾ ਸੀਗਾ ਉਸਤਾਦ ਜੀ ਕਲੀਨ, ਠੀਕ ਹੈ। ਉਹ ਮੈਨੂੰ ਯਾਦ 25 ਹੈ ਫੁੱਟ ਕੇ 25 ਇੰਚ 25 ਫੁੱਟ 25 ਫੁੱਟ ਬਾਈ 33 ਫੁੱਟ। ਸਾਜੀ ਨੇ ਬਿਲਕੁਲ 25 ਬਾਈ 33 ਇੰਚ ਦਾ ਯਾਰ ਫੈਸਲ ਕੀ ਹੈ। ਨਹੀਂ ਇਹਨੇ ਕਿਹਾ 25 ਬਾਈ 33 ਦਾ ਸੀ। ਅੱਛਾ 25 ਫੁੱਟ ਤੇ 33 ਇੰਚ ਦਾ ਸੀ ਲੰਮੀ ਲਕੀਰ ਟੈਪ ਯਾਨੀ ਇੰਨਾ ਕੁ ਸੀ ਉਹ ਤੇ 25 ਫੁੱਟ 25 ਫੁੱਟ ਆਹੋ 25 ਫੁੱਟ ਖਲਾਈ ਟ੍ਰੇਨ। ਠੀਕ ਹੈ। ਉਸਤਾਦ ਜੀ ਮੈਨੂੰ ਯਾਦ ਹੈ ਬਸੰਤ ਵਾਲੇ ਦਿਨ ਨਾ ਮੇਰੇ ਉਹਦੇ ਤੋਂ ਹੀ ਉਹਦਾ ਪੈਰ ਤਿਲ ਗਿਆ ਥੱਲੇ ਵੱਜਾ ਆ ਕੇ ਭਾਈ ਉਹ ਦਿਮਾਗ ਪਾੜ ਗਿਆ ਤੇ ਫੌਤ ਹੋ ਗਿਆ। ਉਹ ਹੁਣ ਚੈਲੰਜ ਹੋਇਆ ਸੀ, ਨਾਲ ਦੇ ਮੁੰਡੇ ਉਹਨਾਂ ਝਾਂਗੇ ਬਣਾਏ ਉਹ ਗੁੱਡੇ ਲੁੱਟਣ ਵਾਸਤੇ। ਮੇਰੇ ਦਾਦੇ ਨੇ ਕਲੀਨ ਕੱਢਿਆ, ਉੱਡ ਗਏ ਭਾਈ, ਬੜੇ ਗੁੱਡੇ ਲੁੱਟੇ ਸੀ ਉਸਤਾਦ ਜੀ। ਗੁੱਡੇ ਨਹੀਂ ਲੁੱਟੇ, ਇਹ ਵੀ ਦੱਸਣਾ ਕਿ ਉਹ ਕਿਸੇ ਦੀ ਗੁੱਡੀ ਉੱਡ ਰਹੀ ਸੀ, ਉਹਨੇ ਥੱਲੇ ਖਿੱਚ ਮਾਰੀ ਕਲੀਨ ਅੱਧ ਚ ਉਹਨੇ ਲਾਦਾ ਕਰ ਦਿੱਤਾ। ਉਹ ਦਾਦਾ ਉਹ ਪਿੱਛੋਂ ਲਾਰੂ ਟੈਪ ਹੋ ਗਿਆ। ਫਿਰ ਇਹ ਇਹਨਾਂ ਦਾ ਚਾਚਾ ਥੱਲੇ ਬਾਜ਼ ਰੱਖ ਕੇ ਅੰਜ ਦਾਦੇ ਨੂੰ ਲਾਇਆ। ਹਾਂ ਬੜਾ ਦਾਬੂ ਹੋ ਗਿਆ, ਦਾਬੂ ਨਹੀਂ ਲਾਰੂ ਲਾਰੂ ਅੱਗੋਂ ਚੁੱਕਿਆ ਗਿਆ ਨਾ। ਕੰਨੀ ਖਾ ਰਹੇ ਸੀ ਤੇ ਨਾ ਕਲੀਨ ਤੇ ਚਾਹ ਰਹੇ ਨੇ ਤੇ ਕਿਤੇ ਕੋਈ ਕਬੂਤਰਾਂ ਨੇ ਕਦੋਂ ਦਾਵਤ ਦੂਵਤ ਖਾ ਕੇ ਉਹਨਾਂ ਉਹ ਬਿੱਟਾਂ ਦਾਦੇ ਨੇ ਭਰੇ ਥੱਲੇ ਆਏ ਇਹਨਾਂ ਦਾਦਾ ਐ ਕਰਕੇ ਸਾਈਡ ਤੋਂ ਨਹੀਂ ਲੇਕਿਨ ਕਲੀਨ ਹੁਣ ਕਿੱਥੇ ਕਲੀਨ ਹੋ। ਕਲੀਨ ਦਾ ਇੱਕ ਹਿੱਸਾ ਖਰਾਬ ਹੋ ਗਿਆ ਉੱਪਰ ਉਸਤਾਦ ਜੀ, ਦੂਜੇ ਸੀ ਨਾ ਦਾਦਾ ਬੈਗ ਲੱਤ ਲੱਗ ਲਿਆ ਪਿਆ ਹੁੰਦੇ ਅੱਜ ਕੱਲ੍ਹ ਲੱਤ ਲਾਈ ਹੋਈ। ਦਾਦਾ ਜੀ ਉੱਡਣ ਦੇ ਕਲੀਨ ਲੈ ਕੇ ਦੂਜੇ ਕਲੀਨ ਨੂੰ ਲੱਤ ਲੱਗ ਲੈ ਕੇ ਆ ਰਹੇ ਅੱਜ। ਰੱਖਿਆ ਬਣਾ ਦਾਦਾ ਜੀ ਉੱਡ ਰਹੇ ਉੱਤੇ ਕਲੀਨ ਤੇ ਮਾੜੀ ਜਿਹੀ ਠੰਡ ਲੱਗੀ ਤੇ ਫੋਲਡ ਕਰਕੇ ਉਹ ਹੀ ਉੱਤੇ ਲੈ ਜਾਂਦੇ। ਉਹਦੀਆਂ ਸ਼ਕਤੀਆਂ ਮੁੱਕ ਗਈਆਂ। ਅੱਛਾ ਉਹ ਹੁਣ ਵੀ ਮੇਰਾ ਖਿਆਲ ਦਾਦੇ ਨੇ ਦੇਤਾ ਸੀ ਕਿਸੇ ਮੰਗਣ ਵਾਲੇ ਨੂੰ। ਉਸਤਾਦ ਜੀ ਮੇਰੇ ਦਾਦਾ ਜੀ ਨੇ ਖੁੱਡਾ ਬਣਾਇਆ, ਓਏ ਪੁੱਛੋ ਕਾਹਦੇ ਵਾਸਤੇ? ਕਾਦੇ ਵਾਸਤੇ? ਡਾਇਨਾਸੌਰ ਤਾੜਨ ਵਾਸਤੇ। ਹੱਥ ਸੁੱਟਦੇ ਇਹ ਮੁਕਤਸਰ, ਇਸ ਤੋਂ ਅੱਗੇ ਮੁਕਤਸਰ ਕੋਈ ਨਹੀਂ ਹੋ ਸਕਦਾ। ਦਾਦਾ ਜੀ ਨਹੀਂ ਜੋ ਖੁੱਡਾ ਵੱਡਾ ਵੀ ਬਣ ਸਕਦਾ। ਇਹ ਛੋਟਾ ਜਿਹਾ ਬਣਾਇਆ ਸੀ। ਹਾਂ ਇਹ ਗੱਲ ਕਰਨੀ ਸੀ। ਹਾਂ ਬਸ। ਅੱਛਾ ਇਹ ਤਾਂ ਹੁਣ ਤੁਸੀਂ ਗੱਲਾਂ ਤੇਰੇ ਦਾਦਾ ਜੀ ਮੇਰਾ ਹਾਲ ਘਰੇ ਹੀ ਜ਼ਿਆਦਾ ਰਹੇ ਨੇ, ਬਾਹਰ ਨਹੀਂ ਫਿਰੇ। ਫਿਰੇ ਤੁਸੀਂ ਫਿਰੇ ਦਾਦਾ ਜੀ ਨਾ ਮਤਲਬ ਜ਼ਿਆਦਾ ਵਾਰਗੀ, ਇਹ ਕੰਮ ਦੇ ਵਾਰਗੀ। ਹਾਂ ਜੀ ਤੇਰੇ ਦਾਦਾ ਜੀ ਸ਼ਰੀਫ ਆਦਮੀ ਸੀ, ਘਰੇ ਹੀ ਬੈਠੇ ਨੇ ਦਾਦੀ ਕੋਲ। ਸੁਣਾਓ ਜੀ, ਅੱਖਾਂ ਖੋਲ ਕੇ ਕੋਈ ਵਾਕਿਆ ਸੁਣਾਓ। ਕੀ ਬਾਤ ਐ ਵੇਖੇ ਬੰਦ ਕਰ ਲਈ ਘੁੱਟ ਕੇ ਲਾਸਟਿਕ ਪਾਇਆ ਜਗ੍ਹਾ ਤੇ ਨਾ 7-8 ਬੀਬੀਆਂ ਚੁੱਪ ਕਰਕੇ ਬੈਠੀਆਂ ਸੀ। ਝੂਠ ਆ। ਝੂਠਾਂ ਦਾ ਹੀ ਮੁਕਾਬਲਾ ਹੋ ਰਿਹਾ। ਉਹ ਨਾ ਸਾਡੇ ਚਾਚਾ ਜੀ ਦੇ ਸਾਲਿਆਰ ਉਹਨਾਂ ਦੀ ਭਾਈ ਸਾਰੀ ਫੈਮਿਲੀ ਆਲੂ 'ਚ ਰਹਿੰਦੇ ਸੀ ਉਸਤਾਦ। ਕਿਹਦੇ ਜੀ? ਏਡਾ ਅੱਛਾ ਜਿੱਦਾਂ ਮਾਲਟਾ ਵਾ ਮੁਲਕ। ਹਾਂਜੀ ਹਾਂਜੀ ਇਦਾਂ ਹੀ ਆਲੂ ਵੀ ਹੋਣਾ। ਆਲੂ ਦੇ ਵਿੱਚ ਨਹੀਂ ਆਲੂ ਨਹੀਂ, ਆਲੂ ਜਿਹੜਾ ਪਕਾਈ ਦਾ ਵਾ ਉਹ ਏਡਾ ਵੱਡਾ ਆਲੂ ਸੀ। ਉਹਨਾਂ ਨੇ ਉਸਤਾਦ ਜੀ ਉਹਦੇ ਵਿੱਚ ਸਾਰਿਆਂ ਨੇ ਐਸ਼ ਕੀਤੀ ਸੀ, ਉਹਦੇ 'ਚ ਰਹਿੰਦੇ ਰਹੇ ਬੜੀ ਦੇਰ। ਨਾਲ ਫਿਰ ਉਹਨਾਂ ਦੀ ਚਾਚੇ ਦੀ ਫੈਮਿਲੀ ਸੀ, ਉਹ ਫਿਰ ਕੇਲੇ ਦੇ ਵਿੱਚ ਉਹਨਾਂ ਨੇ ਮਤਲਬ ਆਪਣੇ ਬੈੱਡ। ਅੱਛਾ ਯਾਨੀ ਫਰੂਟਾਂ ਦੇ ਵਿੱਚ ਰਹਿ ਰਹੇ। ਹਾਂਜੀ ਉਹ ਬੜਾ ਉਸ ਇਲਾਕੇ ਦੇ ਬੜਾ ਵੱਡਾ ਪੈਸਰੇ ਦੀ ਗੱਲ। ਆਲੂ ਦੇ ਵਿੱਚ ਰਹਿੰਦੇ ਸੀ। ਇੱਕ ਬੰਦਾ ਫਿਰ ਇਹਨਾਂ ਦੇ ਇਲਾਕੇ ਦੀ ਨਾ ਚਿਪਸ ਬਣਾ ਕੇ ਖਾ ਗਿਆ, ਉਹਨਾਂ ਇੰਜ ਕਰਕੇ ਮਸ਼ੀਨ ਤੋਂ ਕਰਿਆ ਖਾ ਗਿਆ। ਚਾਚੀ ਵਿੱਚ ਤੇਰੇ ਦਾਦਾ ਜੀ ਮਾਮੇ ਦੇ ਨੇ ਛਾਲ ਮਾਰੀ, ਜੰਪ ਆ ਲੈਣੇ। ਕਿੱਥੇ ਫਿਰ ਵਾਲੀ ਛਾਲ ਮਾਰੀ ਉੱਤੋਂ ਭਾਈ ਆ ਸਿਰ ਪੂਰਾ ਪਾੜ ਗਿਆ ਉਹਦਾ। ਕਿਉਂ ਭਲਾ? ਚੰਦ 'ਚ ਵੱਜਾ ਜਾ। ਚੰਦ ਤੇ ਹਾਲੇ ਵੀ ਤੁਸੀਂ ਕਿਤੇ ਦੇਖਣਾ ਬਲੱਡ ਦਾ ਨਿਸ਼ਾਨ ਹੈਗਾ ਥੋੜਾ ਜਿਹਾ। ਉਹਦੇ ਮਾਮੇ ਦਾ ਸਿਰ ਵੱਜਾ ਤੇ ਚੰਨ ਹੋ ਵੀ ਤੇ ਥੋੜਾ ਤਾਂ ਗਿਆ ਸੀ। ਹਾਂ ਉੱਪਰ ਕਰਤਾ ਚੰਦ ਥੋੜਾ ਜਿਹਾ। ਜਾਨ ਜਾਣਦਾ। ਹਾਂਜੀ ਹਾਂਜੀ ਉਹ ਉਦੋਂ ਬੜੀਆਂ ਪੁਰਾਣੀਆਂ। ਇਹ ਸੁਪਰਮੈਨ ਹੈ ਤੇ ਉਹਦਾ ਕਰਕੇ ਉਹਨਾਂ ਨੇ ਬਣਾਇਆ। ਉਹਨਾਂ ਨੇ ਕਿਹਾ ਯਾਰ ਇਹਦਾ ਮਾਮਾ ਜਿਹੜਾ ਨਾ ਇਹਦੀ ਸਿਕਿਉਰਿਟੀ ਕਰ। ਹਾਂ ਨਹੀਂ ਉਹਦੀ ਕਾਪੀ ਕੀਤੀ ਉਹਨਾਂ ਨੇ ਸੁਪਰਮੈਨ, ਉਹਦੀ ਕਾਪੀ ਕਰਕੇ ਉਹਨਾਂ ਨੇ ਸੁਪਰਮੈਨ ਬਣਾਇਆ। ਇਹਦੇ ਮਾਮੇ ਨੂੰ ਲੋਨ ਮਸਕ ਨੇ ਰੱਖਿਆ ਕਿ ਇੰਜ ਜੰਪ ਮਾਰ ਕੇ ਉਤਲੇ ਕੈਮਰੇ ਸਾਫ਼ ਕਰ ਖਲਾ ਲੇ। ਆਹੋ ਉਹ ਬੜਾ ਭਾਈ ਉਹ ਜੰਪ ਦਾ ਤੇ ਉਹਦਾ ਹੋਰ ਹੀ ਕੰਮ ਸੀ। ਵੈਸੇ ਤੂੰ ਸੁਣਾ ਯਾਰ ਦਾਦਾ, ਤੇਰਾ ਦਾਦਾ ਠੀਕ ਆ। ਉਸਤਾਦ ਜੀ ਮੈਂ ਹੁਣ ਕੀ ਸੁਣਾਵਾਂ ਤੁਹਾਨੂੰ? ਕੀ ਸੁਣਾ? ਛੱਡੋ ਯਾਰ ਲੰਮੀਆਂ ਕੋਈ। ਸਾਜੀ ਮੈਂ ਹਾਲੇ ਤੱਕ ਕੋਈ ਐਸੀ ਗੱਲ ਨਹੀਂ ਆਈ ਮੇਰਾ ਜਿਹੜੀ। ਚਾਚਾ ਸੀ ਛੋਟਾ, ਸਭ ਤੋਂ ਚਾਚਾ ਬੜਾ ਬਦਤਮੀਜ਼ ਸੀ। ਅੱਛਾ ਹੁਣ ਸੈਰ ਛੋਟਾ ਕਰਕੇ ਤੂੰ ਬੰਦਾ ਠੀਕ ਹੋ ਜਾਏਗਾ। ਸਾਜੀ ਉਹਨੇ ਨਾਲ ਬਦਤਮੀਜ਼ ਵੀ ਕੀਤਾ ਉਹਨੇ। ਉਸਤਾਦ ਜੀ ਕਹਿੰਦੇ ਦਾਦੀ ਮੇਰੀ ਨੇ 72 ਤੋਂ 73 ਦੀ ਗੱਲ ਹੈ ਕਿ ਜੁੱਤੀ ਮਾਰੀ ਚਾਚੇ ਨੂੰ ਨਾ ਬੂਹੇ 'ਚ ਲੰਘਦਾ
ਆਹ ਸਬਰ ਆ ਉਹ ਬਈ। ਜੁੱਤੀ ਐਸੀ ਜੁੱਤੀ ਸੀ ਕਿ ਉਹ ਚਾਚੇ ਦਾ ਪਿੱਛਾ ਕਰਦਿਆਂ ਕਰਦੇ ਚਾਚਾ ਜਿੱਧਰ ਜਾਣ ਡੇ ਜੁੱਤੀ ਮਗਰ ਮਗਰ ਜਾਣ ਡਈ। ਹਾਂ ਉਹ ਚਾਚਾ ਹੀ ਫੌਤ ਹੋ ਗਏ, ਜੁੱਤੀ ਹਲੇ ਤੱਕ ਦੁਨੀਆ ਤੇ ਫਿਰਨ ਡਈ, ਉਹ ਕਿਤੇ ਨਾ ਕਿਤੇ ਮਤਲਬ ਉਹ ਲੱਭਣ ਨਹੀਂ ਮੈਂ ਸੁਣਿਆ ਕਬਰ ਤੇ ਵੱਜ ਰਹੀ ਹੈ ਯਾਰ ਦੇ ਯਾਰ ਇਹ ਗੱਲ ਨਾ ਕਰਿਆ ਕਰੋ ਯਾਰ। ਓ ਯਾਰ ਤੇ ਤੂੰ ਹਟ ਜਾਣਾ ਯਾਰ, ਤੂੰ ਕਬਰ ਤੇ ਕਿੱਦਾਂ ਵੱਜ ਸਕਦੀ? ਤੂੰ ਜਿਹਾ ਮਗਰ ਮਗਰ ਫਿਰਨ ਦਈ ਆ। ਸੱਚਾ ਵਾਕਿਆ ਵਾ। ਇਹਦਾ ਚਾਚਾ ਰੁਕ ਗਿਆ ਚਾਹ ਪੀਣ, ਉਹ ਕੈਂਚੀ ਚੱਪਲ ਸੀ, ਉਹਨੇ ਪਿਛਲੀਆਂ ਬੱਦਰਾਂ ਕੱਢ ਕੇ ਨਾ ਐਂ ਕਰਕੇ ਖਲੋ ਗਈ ਵੀ ਸਾਈਡ। ਅੱਛਾ ਮਦਰਾ ਕੱਢ ਕੇ ਤੇ ਇੰਜ ਉੱਤੋਂ ਦੀ ਪਾ ਕੇ ਖਲੋਤੀ। ਨਹੀਂ ਬੱਦਰਾਂ ਨੇ ਇੰਜ ਕਰਕੇ ਖਲੋਤੀ ਆ ਵੀ ਇਹ ਹੁਣ ਮੈਂ ਤੇ ਮਗਰ ਮਗਰ ਜਾਣਾ। ਉਹ ਚਾਚਾ ਤੁਰਿਆ, ਉਹਨੇ ਫਿਰ ਬੱਦਰਾਂ ਪਿੱਛੋਂ ਐਂ ਵਿੱਚ ਜਾ ਕੇ ਤੇ ਫਿਰ ਮੁੜ ਵੇ ਤੁਰ ਵੀ ਬਲਕਿ ਥੱਕ ਗਈ, ਉਹਨੇ ਇੱਕ ਬੱਦਰ ਕੱਢ ਕੇ ਐਂ ਕਰਕੇ ਇੱਥੇ ਵੀ ਪਾ ਲਈ। ਚਾਚਾ ਦਾ ਘਰ ਬਣ ਗਿਆ ਤੇ ਬੱਦਲ ਵਾਲੀ ਜੁੱਤੀ ਨੂੰ ਬੱਦਲ ਕੱਢ ਕੇ ਬਾਹਰ ਸੋਚਣੀ ਵੀ ਕਦੋਂ ਨਿਕਲੇਗਾ। ਉਸਤਾਦ ਜੀ ਮੇਰੇ ਦਾਦੇ ਨੇ ਨਾ ਇੱਕ ਤਲਵਾਰ ਬਣਾਈ ਸੀ 4x2 ਇੰਚ ਦੀ, ਠੀਕ ਹੈ, 4 ਫੁੱਟ ਦੀ ਲੰਤ ਸੀਗੀ ਤੇ 2 ਇੰਚ ਦੀ ਉਹਦੀ ਚੌੜਾਈ ਸੀ। ਤੇ ਉਹ ਦੁਸ਼ਮਣਾਂ ਨੂੰ ਅੱਲਾ ਮਾਫੀ ਦੇਵੇ ਕਹਿਣਾ ਨਹੀਂ, ਮਿਰਜ਼ੇ ਦੀ ਜਿਹੜੀ ਦੁਸ਼ਮਣੀ ਫਿਰ ਤੈਨੂੰ ਪਤਾ ਮਿਰਜ਼ੇ ਛੱਡਣੀਆਂ ਵਾ ਉਹ ਮੈਂ ਬਕਵਾਸ ਨਹੀਂ ਕਰਨੀ। ਹਕੀਕਤ ਬਕਵਾਸ ਕਦੋਂ ਨਹੀਂ ਬਕਵਾਸ ਨਹੀਂ ਕਰਨੀ, ਲੰਮੀਆਂ ਲੰਮੀਆਂ ਛੱਡਣੀਆਂ। ਲੰਬੀਆਂ ਲੰਬੀਆਂ ਕਦੋਂ ਛੱਡਣੇ ਹਕੀਕਤ ਗੱਲ ਹੈ, ਜਿਹਨੂੰ ਮਰਜ਼ੀ ਪੁੱਛ ਲਓ ਹਿਸਟਰੀ 'ਚ ਮਿਰਜ਼ਿਆਂ ਦਾ। ਚਲੋ ਉੱਠੋ ਪੁੱਛਦੇ ਕਿਸੇ ਨੂੰ। ਆਓ ਜੀ ਠੀਕ ਆ, ਉਹ ਇਹਦੇ ਕੋਲ ਪੁੱਛੋ, ਉਹ ਜਿਹਨੇ ਸਾਇੰਸ ਪੜ੍ਹੀ ਹੈ। ਹੋਰ ਕਰਾਓ। ਉਹਦੇ ਦਾਦੇ ਨੇ ਹਾਲੇ ਤੱਕ ਲਾਫਟਰ ਕੋਈ ਨਹੀਂ ਲਿਆ, ਤੁਸੀਂ ਐਵੇਂ। ਚਲੋ ਜੀ ਉਸਤਾਦ ਜੀ ਤੇਰਾ ਦਾਦਾ 4 ਫੁੱਟ ਦੀ ਤਲਵਾਰ ਬਣਾਈ, 2 ਬੰਦੇ ਮਾਰ ਚੁੱਕੇ ਹੁਣ। ਅੱਛਾ ਜੀ 4 ਫੁੱਟ ਦੀ ਤਲਵਾਰ ਬਣਾਈ ਤੇ ਤਾਕਤ, ਮੈਂ ਤੁਹਾਨੂੰ ਤਾਕਤ ਦੀ ਗੱਲ ਦੱਸਾਂ ਨਾ, ਦਾਦਾ ਜੀ ਕਿੰਨੀ ਤਾਕਤ। ਅੱਛਾ ਜੀ ਸਾਹਮਣੇ ਸਾਈ 4 ਮੁੰਡੇ ਆ ਰਹੇ ਸੀਗੇ, ਉਹ ਬੜੇ ਅਥਰੇ ਸਨ। ਉਹ ਕਹਿੰਦੇ ਬੜੇ ਤੂੰ ਖਾਨ ਸਾਹਿਬਾਂ ਦੇ ਸੀ, ਪਤਾ ਨਹੀਂ ਕਿਵੇਂ ਸੀ, ਬੜੇ ਅਥਰੇ ਸਨ। ਆਹ ਉਹ ਸਾਡੇ ਨਾਲ ਹੀ ਪੈ ਗਈ ਲੜਾਈ। ਅੱਛਾ ਸਾਈ ਦਾਦਾ ਮੇਰਾ ਕਹਿੰਦਾ ਤੁਹਾਨੂੰ ਆਪਣੀ ਜ਼ਿੰਦਗੀ ਨਹੀਂ ਪਿਆਰੀ ਹੈ, ਬੰਦੇ ਕੀ ਕਰ ਲੇਗਾ ਮਿਰਜ਼ਾ। ਦਾਦਾ ਮੇਰਾ ਕਹਿੰਦਾ ਲੈਣ ਸਿਰ ਖਲੋਵੋ। ਸਾਈ ਜੀ ਸਿੱਧੇ ਲੈਣ ਸਿਰ ਖਲੋਤੇ, ਦਾਦੇ ਨੇ ਤਲਵਾਰ ਇੰਜ ਭਰੋਤੀ ਹੈ, ਪਹਿਲੇ ਤੇ ਵੱਜੀ, ਚੌਥੇ ਤੱਕ ਗਈ ਤੇ ਦਾਦੇ ਨੇ ਇੰਜ ਕਰਕੇ ਚੁੱਕਦੇ ਸਾਰੇ ਹਾਂ ਉੱਤੇ ਕਲੀਨ ਨਾ ਟੰਗੇ ਤੇ ਕਹਿੰਦੇ ਨਾਲ ਆਵਾਜ਼ ਆਉਣ ਲੱਗ ਪਈ 30 ਰੁਪਏ ਸਹੀ। ਨਹੀਂ ਯਾਰ ਠੀਕ ਗੱਲ ਆ, ਉਹਨੇ ਚੁੱਕੇ ਕਮਾਏ ਇੰਜ ਕਰਕੇ। ਘੁਮਾਏ ਭਾਈ ਉਹ ਤੋਂ ਕਲੀਨ ਨਾ ਟੰਗੇ, ਫਿਰ ਉਹ ਕਲੀਨ ਲੈ ਕੇ ਪੂਰੇ ਸ਼ਹਿਰ 'ਚ ਭਰਿਆ ਤੇ ਬੈਨਰ ਵੀ ਉਹਨਾਂ ਨੇ ਲਵਾਇਆ ਕਿ ਮਿਰਜ਼ੇ ਨਾਲ ਪੰਗਾ ਨਾ ਲੈਣਾ। ਭਾਜੀ ਮੇਰੇ ਦਾਦਾ ਬਾਈ ਕੋ ਗੋਲ ਗੱਪਾ ਸੀ ਇੱਕ, ਉਹਦੇ ਵਿੱਚ ਵੈਸਪਾ ਵੀ ਆਪਣਾ ਖੜਾ ਕਰ ਲੈਂਦੇ ਸੀ। ਗੋਲ ਗੱਪੇ? ਹਾਂਜੀ ਯਕੀਨ ਕਰ, ਗੋਲ ਗੱਪੇ ਦੀ ਸ਼ਟਰ ਐਡਾ ਲਵਾਇਆ? ਵੱਡਾ ਗੋਲ ਗੱਪਾ, ਸ਼ਟਰ ਲਵਾਇਆ ਸੀ ਗੋਲ ਗੱਪੇ? ਮੰਜੀਆਂ ਅੰਦਰ ਡੱਠੀਆਂ ਹੁੰਦੀਆਂ ਸੀ, ਵੈਸਪਾ ਸਾਈਡ ਤੇ ਖੜਾ ਹੁੰਦਾ, 2 ਮੱਝਾਂ ਬੰਨੀਆਂ ਹੁੰਦੀਆਂ ਸੀ ਅੰਦਰ। ਇੱਕ ਮੱਝ ਦੀ ਲੱਤ ਸਾਡੀ ਦੀ ਖਰਾਬ ਹੋ ਗਈ ਸੀ, ਉਹ ਜਿੱਥੋਂ ਇੰਜ ਤਾਂ ਨਹੀਂ ਜਾਂਦਾ ਗੋਲ ਗੱਪਾ, ਉਹਨੇ ਉੱਥੇ ਪੈਰ ਰੱਖ ਕੇ ਭਾਰ ਪਾਇਆ, ਉਹ ਤਿਲਕੀ ਅਤੇ ਉਹਦੀ ਲੱਤ ਨੂੰ ਮਸਲਾ ਬਣ ਗਿਆ। ਇੱਕ ਦਿਨ ਇਹਨਾਂ ਦਾ ਦਾਦਾ ਜੀ ਉਹ ਵਿੱਚ ਹੀ ਰਹਿ ਗਏ, ਕਿਸੇ ਨੇ ਉੱਤੋਂ ਘੱਟਾ ਪਾ ਉਹ ਬਾਜ ਗਿਆ, ਉਹ ਮਰ ਗਿਆ ਉਹ ਲਾ ਵਿੱਚ। ਨਹੀਂ ਅੱਛਾ, ਮੇਰੇ- ਹੈਲੀਕਾਪਟਰਾਂ ਚੋਂ ਤੇ ਖੱਟਾ ਸੁੱਟਦੇ ਸੀ ਉਹਦੇ ਚ। ਹਾਂ ਆਲੂ ਦੀਆਂ ਬੋਰੀਆਂ ਸਿੱਟ ਰਹੇ ਆ ਜੰਗੀ ਜਹਾਜ਼। ਵਾਹ ਉਸਤਾਦ ਜੀ। ਇੱਕ ਮਿੰਟ, ਮੇਰਾ ਦਾਦਾ ਸੁੱਤਾ ਪਿਆ ਵਾ, ਸਾਡੇ ਦਾਦੇ ਨੇ ਕੋਈ ਵਾਕਿਆ ਸੁਣਾ ਲਓ। ਮੇਰੇ ਦਾਦਾ ਜੀ ਉਸਤਾਦ ਜੀ, ਉਹਨਾਂ ਨੂੰ ਪਤਾ ਲੱਗਾ ਵੀ ਇਹ ਟ੍ਰੇਨ ਦੀ ਪਟੜੀ ਜਿਹੜੀ ਹੈ ਨਾ ਸਾਈਡ ਤੇ ਥੋੜੀ ਜਿਹੀ, ਜਿੱਦਾਂ ਕਲੀਨ ਖਿੱਚ ਕੇ ਆਇਆ ਨੂੰ ਨਹੀਂ ਕਰੀਦੀ, ਜਾਂਦੇ ਜਾਂਦੇ ਪਟੜੀ ਖਿੱਚ ਕੇ ਆਇਆ ਨੂੰ ਕਰਤੀ ਥੋੜੀ ਜਿਹੀ ਬਾਤ। ਚਲੋ ਜੀ ਚੱਲ ਬਈ ਉਹ ਯਾਰ ਜਦੋਂ ਟ੍ਰੇਨ ਦੀ ਪਟੜੀ ਟੁੱਟੀ ਆ, ਆਹੋ ਮੇਰੇ ਦਾਦੇ ਨੇ ਬਾਹ ਲਾਈ ਤੇ ਉਤੋਂ ਟ੍ਰੇਨ ਲੰਘੀ ਆ। ਐ ਨਹੀਂ ਤੂੰ ਅੱਗੇ ਸੁਣਿਆ? ਠੀਕ ਹੋ ਗਿਆ। ਤੇਰੇ ਦਾਦੇ ਦੀ ਬਾਹ ਸੀ, ਉਹ ਇੱਥੇ ਕਰਕੇ ਮੌਕੇ 'ਚ ਵੱਜੀ, ਉਹਦਾ ਚਲੋ ਬੋਨਟ ਹਿਲ ਗਿਆ ਜੀ। ਉਹ ਨਹੀਂ ਅੱਛਾ ਨਹੀਂ ਮੇਰੀ ਵਾਕਿਆ ਤੇ ਦਾਦੇ ਤੇ ਇੱਥੋਂ ਚੜੀ ਆ ਤੇ ਕੰਨ ਤੇ ਲਗਾ ਜੀ ਗੋਜਰਾ 32 ਕਿਲੋਮੀਟਰ ਏਦਾਂ ਕਰ। ਅੱਛਾ ਮੇਰੇ ਕਜ਼ਨ ਦੀ ਸ਼ਾਦੀ ਪਲੋਟੋ ਤੇ ਹੋਈ, ਤੁਹਾਨੂੰ ਪਤਾ? ਕਿੱਥੇ? ਪਲੋਟੋ ਨਾਲ? ਪਲੋਟੋ ਤੇ, ਪਲੋਟੋ ਸਿਆਰੇ ਤੇ ਹੋਈ ਹੈ। ਕਹਿੰਦਾ ਬਾਜੀ ਪਲੋਟੋ ਨਾ। ਪਲੋਟੋ ਸਿਆਰੇ ਦੇ ਫੈਸਲੇ ਯਾਰ ਜਿੱਥੇ ਵੀ ਪਲੋਟੋਆਂ ਦੇ ਵੱਜਦੇ ਨਾ, ਇਹ ਉੱਥੇ ਹੁੰਦੇ ਜਦੋਂ ਸ਼ਾਦੀ। ਤੱਕ ਪਲੋਟੂਆਂ ਦੀ ਬਹਾਰ। ਆਹੋ, ਜਦੋਂ ਤੱਕ ਪਲੋਟੋ ਦੀ ਬਾਹਰ ਸੱਜਣਾ। ਬਾਕੀ ਪਲੋਟੋ ਤੇ ਆਪਣੀ ਉੱਥੋਂ ਕਲੋਂਟੋ ਵੀ ਨਾਲ ਲੈ ਗਿਆ। ਆਹੋ ਉਹ ਪਲੋਟੋ ਦੇ ਜਦੋਂ ਰਿਸ਼ਤੇ ਦਾ ਬੜਾ ਰੌਲਾ ਬਣਿਆ ਯਾਰ ਉਸਤਾਦ ਰੌਲਾ ਬਣਨਾ ਸੀ, ਉਹ ਪਲੋਟੋ ਤੇ ਪਲਟਾ ਹੀ ਨਹੀਂ ਸੀ ਸਹੀ ਵੱਜਣ ਦੇ। ਨਹੀਂ ਉਹ ਬੜਾ ਮਸਲਾ ਬਣ ਗਿਆ। ਸਹੀ ਗੱਲ। ਉਹ ਜਦੋਂ ਉਹ ਸ਼ਾਦੀ ਕਿਹਦੀ ਹੋਈ ਸੀ? ਕਜ਼ਨ ਮੇਰੇ ਦੀ ਮਾਮੂ ਦੇ ਬੇਟੇ ਦੀ। ਪਲੋਟੋ। ਉਹੀ ਜਿਹੜਾ 190 ਦਿੰਦਾ ਵਾ ਮੁੰਡਾ। ਅੱਛਾ ਉਹ ਜਦੋਂ ਮਾਮੂ ਜੀ ਨੇ ਕਿਹਾ ਵੀ ਬਾਹਰ ਕਰਨਾ ਰਿਸ਼ਤਾ ਜੀ, ਸਾਡੀ ਮਾਮੀ ਦਾ ਭਾਈ ਜਿੱਦ ਸੀ ਉਹਨਾਂ ਕੋ ਬਾਹਰ ਕਰਨਾ। ਮਾਮੇ ਨੇ ਕਿਹਾ ਫਿਰ ਜ਼ਮੀਨ ਤੋਂ ਹੀ ਬਾਹਰ, ਉਹਨਾਂ ਕਿਹਾ ਮਿਲਕੀ ਵੇ ਤੋਂ ਬਾਹਰ ਕਰ ਦਿਆਂਗਾ। ਹੋਰ ਦੱਸ ਉਹ ਪਲੋਟੋ ਦਾ ਕਰ ਲਈ ਯਾਰ ਗੱਲ। ਪਲੋਟੋ ਉਹ ਭਲਾ ਕਿੱਦਾਂ ਰਿਸ਼ਤਾ ਕਿੱਦਾਂ ਹੋਇਆ? ਉਹ ਯਾਰ ਜਿੱਦਾਂ ਵੀ ਹੋਇਆ ਬਾ ਪਲੋਟੋ, ਸਭ ਦੇ ਦਾਦੇ ਇਹੀ ਗੱਲ ਸੀ ਕਿ ਪਲੋਟੋ ਦੇ ਸ਼ਾਦੀ ਬਾਬੂ। ਇਹ ਤੇ ਪੁੱਛੋਗੇ ਵੀ ਨਹੀਂ ਬਾ ਛੱਡ ਦੇ ਅੱਗੋਂ ਐਵੇਂ। ਯਾਰ ਇਹ ਗੱਲ ਆ ਅਸਲ ਯਾਰ ਨਹੀਂ। ਪਿਛਲੀ ਗੱਲ ਹੈ, ਤੁਸੀਂ ਇਹ ਨਹੀਂ ਸੋਚਿਆ ਕਿ ਪਲੋਟੋ ਤੇ ਕਿੱਦਾਂ ਹੋ ਗਈ? ਯਾਰ ਬਾ ਹੋ ਗਈ ਨਾ। ਅਸੀਂ ਵਜ੍ਹਾ ਮੈਂ ਉਹ ਕਲੀਨ ਦੀ ਵਜ੍ਹਾ ਪੁੱਛੀ ਵੀ ਕਿੱਥੋਂ ਬਣਵਾਇਆ ਸੀ, ਉੱਡਿਆ ਕਿੱਦਾਂ ਸੀ ਉਹ ਯਾਰ ਹੁਣ ਨਾ ਪਤਾ ਗੱਲ ਕੀ ਯਾਰ, ਜੇ ਗੱਲ ਪੁੱਛਣੀ ਉਸਤਾਈ, ਦੇਖੋ ਸਭ ਤੋਂ ਪਹਿਲੇ ਵਾਅਦਾ ਮੈਂ ਲੈਣਾ ਕਿ ਪਰਦਾ ਰੱਖਣਾ, ਆਪਸ ਦੀ ਗੱਲ ਆ। ਠੀਕ ਹੈ ਠੀਕ ਹੈ ਨਾ, ਕਿਉਂਕਿ ਤੁਹਾਡੇ ਨਾਲ ਅਸੀਂ ਐਸੋ ਗੱਲ ਕਰ ਰਹੀ ਸੀ ਕਿ ਤੁਸੀਂ ਮੇਰੇ ਆਪਣੇ ਹੋ ਯਾਰ। ਚਲੋ ਯਾਰ ਉਸਤਾਦ ਜੀ ਜਿਹੜਾ ਬਿਲ ਗੇਟਸ ਹੈ ਦੂਰੋਂ ਨੇੜੇ ਸਾਡਾ ਰਿਸ਼ਤੇਦਾਰ ਵੀ ਹੈ।
ਇਹਨੇ ਹੁਣ ਦੂਰੋਂ ਨੇੜੇ ਕਹਿ ਕੇ ਅੱਬੂ ਕਹਿ ਦੂਰੋਂ ਨੇੜੇ ਮੇਰਾ ਅੱਬੂ। ਅੱਛਾ ਦੂਰੋਂ ਨੇੜੇ ਤੁਹਾਡਾ ਰਿਸ਼ਤੇਦਾਰ ਵੀ ਹੈ। ਸਹੀ ਫੇਰ ਉਹੀ ਗੱਲ ਕਰਨੇ। ਯਾਰ ਇੱਧਰ ਭਾਈਆ ਨਾ ਬਿਲ ਗੇਟਸ ਸਹੀ ਗੱਲ ਆ, ਉਹ ਇੱਕ ਵਾਰੀ ਇਹਨਾਂ ਦੇ ਘਰ ਆਇਆ, ਨਹੀਂ ਆਇਆ ਉਹਨੇ ਦੇਖਿਆ ਇਹਨਾਂ ਦੀ ਵਿੰਡੋ ਟੁੱਟੀ ਸੀ, ਉਹਨੇ ਉੱਥੋਂ ਆਈਡੀਆ ਉਹਨੇ ਕਿਹਾ ਯਾਰ ਵਿੰਡੋ ਮੈਂ ਬਣਾਉਣਾ। ਤੇਲ ਤੂੰ ਪਵਾ ਲੈ। ਆਹ ਜਿੱਥੋਂ ਕਹਿੰਦੀ ਆ ਤੂੰ ਕਿਉਂ ਨਹੀਂ ਛੇੜਦਾ। ਹਾਂਜੀ ਨਾਮ ਹੀ ਫੈਸਲ ਰਾਮੇਵਾਲ ਦੇ ਬਿਲ ਗੇਟਸ ਨਹੀਂ ਫਲਾਉਂਦਾ। ਨਹੀਂ ਉਹ ਭਰਾਵਾ ਮੈਂ ਤੈਨੂੰ ਜਰਮਨ ਦੱਸਾਂ, ਦੂਰੋਂ ਬਿਲ ਗੇਟਸ, ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ ਉਹਨਾਂ ਦੇ ਕਮਲੇ ਵੀ ਸਿਆਣੇ। ਆਦੇ ਯਾਰ ਜਿਨ੍ਹਾਂ ਦੇ ਨਾਮ ਦੇ ਨਾਲ ਫਰੀਦ ਬੇ ਲੱਗਦਾ ਹੈ ਨਾ, ਲੋਕਾਂ ਭਾਣੇ ਸੂਤ ਕੱਤਦੇ ਹੈ ਆ ਚੱਲ ਅੱਛਾ ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ ਹੈ ਨਾ, ਜਾਣੇ ਕਿ ਲੋਕ ਮੇਰੇ ਨਾਮ ਸੇ ਜਲ ਜਾते। ਉਹ ਯਾਰ ਫਰੀਦ ਕੀ ਯਾਰ ਚਵਲਾ ਮਾਰਦਾ ਪਿਆ ਯਾਰ। ਅੱਛਾ ਅੱਛਾ ਚਲੋ ਤੁਸੀਂ ਆ ਯਾਰ ਕੋ ਪਤਾ ਕੀ ਮੈਸੇਜ ਵੀ ਯਾਰ ਆਵਾਮ ਤੱਕ ਜਿਨ੍ਹਾਂ ਦੇ ਨਾਲ ਬੇ ਲੱਗਦਾ ਨਾ, ਹਾਂ ਫੈਸਲ ਆਹੋ ਫੇਰ ਕੀ ਹੁੰਦਾ ਉਹਦੇ ਨਾਲ ਛੱਡਦੇ ਜੋ ਵੀ। ਉਸਤਾਦ ਜੀ ਫਿਰ ਵੇਖਿਆ ਨਾ ਜਿਨ੍ਹਾਂ ਦੇ ਨਾਲ ਬੇ ਲੱਗਦਾ ਨਾ, ਆਹੋ ਉਹਨਾਂ ਨਾਲ ਜਿਹੜੀਆਂ ਚੀਜ਼ਾਂ ਨਾਲ ਬੇ ਲੱਗਦਾ, ਆਹੋ ਪਤਾ ਕੀ ਗੱਲ, ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ ਹੈ ਨਾ, ਉਹ ਐਸੇ ਸ਼ਖਸ ਪਰ और बेशुमार। ਆ ਸਹੀ ਗੱਲ ਹੈ। ਉਹ ਐਸੇ ਸ਼ਖਸ पे यार और नहीं। बेशुमार। ਸਾਜੀ ਹਕੀਕਤ ਹਿਸਟੋਰੀਕਲ ਗੱਲ ਹੈ, ਜਦੋਂ ਕੋਈ ਮਰਜ਼ੀ ਤੁਹਾਨੂੰ ਪਤਾ ਹੋਣਾ ਉਹਨੂੰ ਪਤਾ ਉਹਨੂੰ ਮੈਨੂੰ ਪਤਾ। ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ ਨਾ, ਉਹ ਬੰਦੇ ਤਰੱਕੀ ਪਜ਼ੀਰ ਹੁੰਦੇ ਨੇ, ਤਰੱਕੀ ਕਰਦੇ ਨੇ, ਫਜ਼ੀਰ ਤਰੱਕੀ ਪਜ਼ੀਰ ਹੁੰਦੇ ਨੇ। ਤਰੱਕੀ ਪਜ਼ੀਰ ਯਾਫਤਾ। ਲਓ ਜੀ ਅੱਜ ਤਾਂ ਮੈਂ ਬਿੱਠਾ ਪੁਰ ਗਿਆ ਵਾ। ਯਾਰ ਗੱਲ ਸੁਣ ਵੀ ਲਿਆ ਕਰ, ਜੀ ਜੀ ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ ਨਾ, ਸਾਨੂੰ ਪਿੱਕੀਆਂ ਲੱਗਣ ਮਠਿਆਈਆਂ। ਅੱਛਾ ਜੀ ਅੱਛਾ ਚੱਲ ਉਹ ਸੌਰੀ ਯਾਰ ਸੁਣ ਵੀ ਲਿਆ ਕਰ, ਮੈਸੇਜ ਜਾਣਦਾ ਕਰੋ। ਚਲੋ ਜੀ ਕਰੋ। ਹਿਸਟਰੀ ਦੱਸ ਰਹੀ ਕਿ ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ ਹੈ, ਢਿੱਡ ਉਹਨਾਂ ਦੇ ਪੀੜ। ਢਿੱਡ ਉਹਨਾਂ ਦੇ ਪੀੜ, ਹਾਂਜੀ ਜਿਹਨਾਂ ਦਾ ਨਾਮ ਨਾਲ ਬੇ ਲੱਗਦਾ ਢਿੱਡ ਉਹਨਾਂ ਦੇ ਪੀੜ। ਉਹ ਮੇਰੇ ਮੌਲਾ। ਚੱਲ ਯਾਰ ਅੱਛਾ ਯਾਰ ਚੱਲ ਬੇਲ ਆਇਆ। ਤੂੰ ਵੀ ਛੇ ਪੌਜ਼ ਨਾ ਲੈ। ਉਸਤਾਦ ਜੀ ਫਿਰ ਉਹ ਇੰਜ ਮੈਨੂੰ ਚੇਤ ਭੁੱਲ ਜਾਂਦਾ ਕਿਹੜੀ ਗੱਲ ਕਰਨੀ ਚਲੋ ਜੀ ਚਲੋ ਜੀ। ਜਿਨ੍ਹਾਂ ਦੇ ਨਾਮ ਦੇ ਨਾਲ ਫਰੀਦ ਸਾਹਿਬ ਬੇ ਲੱਗਦਾ ਹੈ ਨਾ, सागर को खुदा याद नहीं। ਲੋਕ ਕਹਤੇ ਹੈ ਮੈਂ ਸ਼ਰਾਬੀ ਹੂੰ। ਬਸ ਬਸ ਉਹ ਯਾਰ ਤੇ ਤੂੰ ਕਿੰਨੀਆਂ ਗੱਲ ਕੁ ਤੋੜ ਨਾ। ਤੁਸੀਂ ਕਰ ਲਾ ਕਰਨਾ, ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ, ਆਂਗਣ ਡੇੜਾ। ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ ਵਾ ਨਾ, ਉਹਨਾਂ ਦੇ ਰਾਤੀ ਯਾਰ ਵਿੱਚ ਉਹ ਯਾਰ ਫਰੀਦ ਯਾਰ ਮੈਂ ਕਰਦਾ ਹੀ ਨਹੀਂ। ਟੰਗੇ ਰਹਿ ਗਏ ਕਿੱਲੀਆਂ ਦੇ ਨਾਲ ਭਰਾ ਦੇ, ਜਿਨ੍ਹਾਂ ਦੇ ਰਾਤੀ ਯਾਰ ਵਿਛੜੇ। ਮੈਂ ਤੁਹਾਨੂੰ ਹਿਸਟਰੀ ਦੀ ਗੱਲ, ਯਾਨੀ ਕਿ ਕੋਈ ਮੱਤ ਦੀ ਗੱਲ ਬੰਦਾ ਤੁਹਾਡੇ ਨਾਲ ਕਰੇ। ਯਾਰ ਹੁਣ ਪਤਾ ਕੀ ਗੱਲ ਫਰੀਦ ਸਾਹਿਬ, ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ, ਆਪਣਾ ਤੋਂ ਬਨ ਵੇਖਿਆ ਤੂੰ ਪੌਦ ਲਿਆ। ਉਸਤਾਦ ਜੀ ਮੇਰੇ ਕੋਲ ਨਹੀਂ ਇੰਜ ਗੱਲ ਹੁੰਦੀ। ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ ਨਾ, ना बंदा रहा ना बंदा नवाज। ਬੇਟੀ ਤੈਨੂੰ ਕੀ ਮਸਲਾ ਵਾ? यार सारे करन दे, मैं किते वक्री ਕੀ ਮਸਲਾ ਵਾ मैं ਤੈਨੂੰ? चैनल च करन दे। ਉਹੀ ਗੱਲ ਸਿੱਧੀ ਸਿੱਧੀ ਗੱਲ ਆ। ਉਹ ਬੰਦੇ ਬਹੁਤ ਅਮੀਰ ਹੁੰਦੇ ਆ ਕੌਣ? ਜਿਨ੍ਹਾਂ ਦੇ ਰਾਤੀ ਯਾਰ ਵਿਛੜੇ। ਉਸਤਾਦ ਜੀ, ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ ਹੈ, ਹਾਂ वो फिर किताबों में मिले। ਜਿਨ੍ਹਾਂ ਦੇ ਨਾਮ ਨਾਲ ਬੇ ਲੱਗਦਾ ਉਹ ਫਿਰ ਕਿਤਾਬੋਂ ਵਿੱਚ ਮਿਲੇ। ਉਹ ਬਹੁਤ ਅਮੀਰ ਹੁੰਦੇ ਆ। कौन? ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ। ਉਹ ਜਿਨ੍ਹਾਂ ਦੇ ਨਾਲ ਬੇ ਲੱਗਦਾ ਹੈ, ਬੇ ਬੀ, ਉਹਨਾਂ ਨੂੰ ਫਿੱਕੀਆਂ ਲੱਗਣ ਮਠਿਆਈਆਂ। ਮੈਂ ਜਾ ਸਕਦਾ ਤਨਕ ਦਿਨ ਜਨ ਚੜਿਆ ਕਚਹਿਰੀ। ਬੇ ਲੱਗਦਾ ਵੀ ਬੇ ਲੱਗਦਾ। ਚਲੋ ਮੱਛਰ ਕੀ ਸੰਦੂਕ ਕੀ अच्छा की ਬੇ ਲੱਗਦਾ ਵੀ ਬੇ ਲੱਗਦਾ ਤੇ ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ। ਇਹ ਕਾਤੀਆ ਦਾ ਮਜ਼ਦੂਰ ਹੈ ਹਾਥੀ। ਯਾਰ ਫੈਸਲ ਸ਼ੁਰੂ ਤੋਂ ਸੁਣਾ ਯਾਰ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ, ਨਹੀਂ ਉਹ ਤੇਰਾ ਕੀ ਲੱਗਦਾ? ਜਿੱਦ ਲਈ ਲੈ ਕੇ ਜਾਂਦੇ ਘਿਓ ਦੀ ਚੂਰੀ। ਯਾਰ ਗੱਲ ਸੁਣ ਲਓ ਯਾਰ। चलो सर ਅੱਛਾ ਮੂੰਹ ਇਦਾਂ ਕਹਿੰਦਾ ਬੱਚਾ ਭਕਾਨਕ ਹੋ ਕੇ ਲੈ ਗਿਆ ਤੇ ਕਿਹਾ ਰਿਹਾ ਗੁਰਬਤ ਵਾਲਾ ਮੂੰਹ ਹੈ। ਯਾਰ ਹੁਣ ਗੱਲ ਅੱਗੇ ਜੀ, ਤੋਰਨੀ ਤੁਸੀਂ ਜੀ। ਕਿ ਨਹੀਂ? चलो जी ਚਲੋ ਜੀ। ਬਿਲ ਗੇਟਸ ਸੱਚੀ ਮੁੱਚੀ ਨਾ ਦੂਰੋਂ ਨੇੜਿਓਂ ਰਿਲੇਟਿਵ ਸੀਗਾ। ਨਹੀਂ ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ, ਜਿਨ੍ਹਾਂ ਦੇ ਨਾਲ ਬੇ ਲੱਗਦਾ, वो डोली ਜਿਨ੍ਹਾਂ ਦੇ ਸਪੈਲਿੰਗ ਦੇ ਨਾਲ ਬੇ ਆਂਦਾ ਹੈ, ਉਹ ਬੰਦੇ ਤਰੱਕੀ ਪਜ਼ੀਰ ਹੁੰਦੇ ਨੇ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ, वो डोली चढ़न लगे मारन कूका। ਕੌਣ? जिन्हां दे नाल बे लगदा। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ। ਆਪੇ ਕਹੀ ਜਾਣਾ ਆਹ जिन्हां दे नां दे नाल बे लगदा, उनके घर में लोगों ने रास्ते बना लिए। ਯਾਰ
ਇਹ ਪੂਰੇ ਸ਼ਹਿਰ ਚ ਦੇ ਨਹੀਂ ਆਇਆ ਨਾ, ਅਹਿਮਦ ਫਰਾਜ਼ ਸਾਹਿਬ ਦੇ ਨਾਮ ਤੇ ਆਇਆ ਯਾਰ ਤੁਸੀਂ ਜਿਨ੍ਹਾਂ ਦੇ ਨਾਲ ਬੇ ਲੱਗਦਾ, ਸਾਨੂੰ ਜਿਨ੍ਹਾਂ ਦੇ ਨਾਲ ਬੇਲਗਦਾ ਦਿਲ ਹੀ ਦੁਖਾਨੇ ਕੇ ਲਈ ਆ। ਜਿਨ੍ਹਾਂ ਦੇ ਨਾਲ ਬੇ ਲੱਗਦਾ ਜਹਾਂ ਪਾਣੀ ਕਮ ਥਾ। ਆਹੋ ਜਿਨ੍ਹਾਂ ਦੇ ਨਾਲ ਬੇ ਲੱਗਦਾ ਉਹ ਆਪਣੇ ਹੀ ਘਰ ਗਿਆ ਕੈਸੇ। ਯਾਰ ਉਹ ਮੇਰੇ ਮੋਲਾ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਪੰਦਾ ਹੋਏਗਾ ਜਵਾਨੀ ਚ ਹਨੇਰ ਸਾਹ। ਯਾਰ ਠੀਕ ਆ, ਮੈਂ ਜਿਨ੍ਹਾਂ ਦੇ ਨਾਲ ਬੇ ਲੱਗਦਾ ਪਾਉਂਦਾ ਹੋਵੇਗਾ ਜਵਾਨੀ ਚ ਨੇ। ਆਹੋ ਯਾਰ, ਜਿਨ੍ਹਾਂ ਦੇ ਨਾਲ ਬੇ ਲੱਗਦਾ ਤੇ ਕੰਡ ਛਿੱਲੀ ਗਈ ਸੱਜਣਾ। ਜਿਨ੍ਹਾਂ ਦੇ ਨਾਲ ਬੇ ਲੱਗਦਾ ਤੇ ਮੰਜੀ ਵਿੱਚ ਡੌਗ ਪਿਆ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਉਹ ਚੜਿਆ ਕਚਹਿਰੀ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਇੱਕ ਦੇ ਥਾ ਦੋ ਜੰਮਦੀ। ਆਹੋ ਆ ਠੀਕ ਆ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਪਹਿਲੀ ਪੇਸ਼ੀ ਯਾਦ ਛੁੱਟ। ਬੇਰ ਲੱਗਦਾ। ਜਿਨ੍ਹਾਂ ਦੇ ਨਾਲ ਬੇ ਲੱਗਦਾ ਤੇ ਨੀਲੀ ਘੋੜੀ ਵਿੱਚ ਵਕੀਲਾ ਤੇਰੀ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਚੰਨੂ ਕੀ ਔਂਕ ਵੀ। ਜਿਨ੍ਹਾਂ ਦੇ ਨਾਲ ਬੇ ਲੱਗਦਾ ਉਡਾਈ ਜਾ ਉਡਾਈ ਜਾ ਉਡਾਈ ਜਾ। ਜਿਨ੍ਹਾਂ ਦੇ ਨਾਲ ਦੇ ਨਾਲ ਬੇ ਲੱਗਦਾ ਉਹਨੂੰ ਮੌਲਾਨਾ ਮਾਰਦਾ ਤੇ ਉਹ ਨਹੀਂ ਮਰਦਾ। ਸਾਜੀ ਇਹ ਹੁੰਦੀ ਕਾਮੇਡੀ। ਉਹ ਉਸਤਾਦ ਜੀ ਕਾਮੇਡੀ ਨਹੀਂ ਯਾਰ ਫੈਸਲਾ ਤਾਂ ਮੈਂ ਗੱਲ ਇਹਨੂੰ ਕਹਿੰਦੇ ਕਾਮੇਡੀ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਉਹ ਲੋਗ ਹੋਰ ਥੇ। जो प्यार कर गए वो लोग और थे। जिन्होंने ਨਾਲ ਬੇ ਲੱਗਦਾ वो लोग और थे। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਘਰ ਸੇ ਚਲੇ ਕਰਨੇ ਸ਼ਿਕਾਰ। जिन्हों ਦੇ ਨਾਲ ਬੇ ਲੱਗਦਾ ਇੱਕ ਦਿਨ ਦੋਨੋਂ ਬਾਗ में गए। एक दिन दोनों बाग में निकले। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਇੱਕ ਚੂਹਾ ਪਿੱਛੇ ਰਹਿ ਗਿਆ, ਬਾਕੀ ਰਹਿ ਗਏ 4। ਦੱਸ ਹਾਂ ਬਈ ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਮੋੜ ਮੋੜ ਆਪਣਿਆਂ ਨੂੰ। ਜਿਨ੍ਹਾਂ ਦੇ ਨਾਲ ਬੇ ਲੱਗਦਾ ਮੈਂ ਦੁਨੀਆ ਨੂੰ ਕਹਿ ਦਵਾਂ ਪਰੇ ਪਰੇ। ਜਿਨ੍ਹਾਂ ਦੇ ਨਾਲ ਬੇ ਲੱਗਦਾ ਉਹ ਕੀ ਜਾਣੇ ਨਾਰਕਲੀ ਦੀਆਂ ਸ਼ਾਨਾਂ। ਜਿਨ੍ਹਾਂ ਦੇ ਨਾਲ ਬੇ ਲੱਗਦਾ ਕਿ ਥਾਣੇ ਜਾਣਾ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਉਹ ਤੇ ਕਦੀ ਵੀ ਨਹੀਂ ਸੌਂਦੇ। ਆਹੋ ਉਹ ਤੇ ਕਦੀ ਵੀ ਉਹਨਾਂ ਦੀ ਤੇ ਤੇਰੀ ਕਿਵੇਂ ਅੱਖ ਲੱਗ ਗਈ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਤੇਰੀ ਕਿਵੇਂ ਅੱਖ ਲੱਗ ਗਈ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਧੀ ਨਹੀਂ ਜੰਮੀ। ਓ ਯਾਰ ਕਿੱਧਰ ਨੂੰ ਤੁਰ ਪਏ ਯਾਰ ਇਹ ਕੀ ਬਕਵਾਸ ਹੈ ਯਾਰ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਗੰਦਾ ਕੰਬਲ। ਤੁਸੀਂ ਸਾਥੀ ਇਹ ਦੁਆ ਕਰੋ ਕਿਸੇ ਨੂੰ ਸਮਝ ਨਾ ਆਵੇ। ਇਹ ਨੈਸ਼ ਨੇ ਪੂਰੇ। ਤੂੰ ਇਹਨਾਂ ਨੂੰ ਕੀ ਸਮਝਦਾ? ਉਹ ਵਾਕਈ ਸਾਥੀ ਇਹ ਬਹੁਤ। ਤੂੰ ਕੀ ਸਮਝਦਾ ਮੈਂ 20 ਸਾਲਾਂ ਚ ਐਵੇਂ ਕੂੜਾ ਕਰਕਟ ਇਕੱਠਾ ਕੀਤਾ? ਨਹੀਂ ਨਾ ਬੇਟੇ ਤੂੰ ਇਸ ਤੋਂ ਵੀ ਅਗਲੀ ਗੱਲ ਕਰ ਕੋਈ। ਸ਼ਹਜ਼ਾਦੇ ਨੇ ਸਾਜੀ ਵਾਕਈ ਸਹੀ ਗੱਲ, ਕੋਈ ਸ਼ੱਕ। ਯਾਰ ਉਸਤਾਦ ਜੀ ਨੇ ਜਦੋਂ ਵੀ ਗੱਲ ਕੀਤੀ ਨਾ ਕਿ ਸਾਡੇ ਮਿਲੀਅਨ ਨਹੀਂ ਹੋਏ ਨੇ, ਉਸਤਾਦ ਜੀ ਕਹਿੰਦੇ ਨਹੀਂ ਮੈਂ ਜਿਹੜੇ ਇਹ ਫੈਮਿਲੀ ਬਣਾਈ ਇਹ ਹੀ ਮੇਰੀ ਵਾਹ ਵਾਹ। ਮਿਲੀਅਨ ਹੈ 2 ਮਿਲੀਅਨ ਹੈ। ਨੋ ਡਾਊਟ ਜੀ। ਅੱਛੀ ਗੱਲ, ਲੇਕਿਨ ਮੈਂ ਸਹੀ ਗੱਲ ਹੁਣ ਮੈਂ ਕਰ ਲਵਾਂ ਯਾਰ, ਮਿਹਰਬਾਨੀ ਯਾਰ। ਭਾਈ ਜਾਨ 1 ਮਿਲੀਅਨ ਬੰਦਾ ਪਾ ਦਿਓ। ਹਾਂ ਉਹਨੂੰ ਕੋ ਵਹਾ ਦਿਓ ਸ਼ੋਅ। ਹਾਂ ਇਹਨਾਂ ਚੋਂ ਸਿਰਫ 10,000 ਬੰਦਾ ਲੈ ਜਾਓ। ਇਹਨਾਂ ਨੂੰ ਵੀ ਸ਼ੋਅ ਵਹਾ ਦਿਓ। ਉਹ ਚੁੱਪ ਕਰਕੇ ਸ਼ੋਅ ਵੇਖ ਲੈਣਗੇ। ਇਹ ਸ਼ੋਅ ਦੀ ਈਚੀ ਬੀਚੀ ਦੱਸ ਦੇਣਗੇ ਕਿ ਇਹ ਹੋਣਾ ਚਾਹੀਦਾ ਸੀ, ਇਹ ਹੋਇਆ, ਇਹ ਹੋਣਾ ਚਾਹੀਦਾ ਸੀ, ਇਹ ਉਹ ਲੋਕ ਨੇ। ਲੇਕਿਨ ਨਾ ਭਾਈ ਇਹ ਕੀ ਕਰਨ ਵਾਲੇ ਨਹੀਂ ਹੈਗੇ। ਇਸ ਤਰ੍ਹਾਂ ਹਾਂਜੀ ਜਿਨ੍ਹਾਂ ਦੇ ਨਾਮ ਦੇ ਨਾਲ ਬੇ ਲੱਗਦਾ ਨਾ ਫਰੀ ਹਾਰ ਸਾਹਿਬ ਕਬੂਤਰ ਡੋਲੀ। ਯਾਰ ਬਸ ਕਰ ਦਿਓ ਯਾਰ ਹੁਣ ਚਲੋ ਜੀ ਗੱਲ ਕਰੋ ਜੀ। ਯਾਰ ਬਹੁਤ ਕਰ ਲਈਆਂ ਗੱਲਾਂ ਯਾਰ ਤੁਸੀਂ। ਕਸਮ ਸਾਈ ਮੇਰੀਆਂ ਨਾ ਮੇਰੇ ਦਰਦ ਹੋਣ ਲੱਗ ਵੀ ਹਾਰਟ ਤੇ।
ਤੇ ਬ੍ਰੇਨ ਤੇ ਮੇਰੇ ਹਾਸਾ ਸੀਗੇ ਇਹਨਾਂ ਯਾਰ ਨੂੰ। ਜਿਹੜੀ ਤੁਸੀਂ ਗੱਲਾਂ ਕੀਤੀਆਂ ਤਾਂ ਨਹੀਂ ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ तमाम दुआएं उनकी पहुंच से दूर रखें। बे बच्चों ਨਾਲ ਵੀ ਲੱਗਦਾ। ਹਾਂ ਵਾਹ ਵਾਹ ਹੋਏ, ਵਾਹ ਹੋਏ। ਟੈਕਨੀਕਲ ਗੱਲ। ਉਹ ਬੰਦਾ ਬੜਾ ਅਮੀਰ ਹੁੰਦਾ, ਇਹਨੇ ਵੀ ਪੜਿਆ ਕਿ ਵੀ ਬੰਦਾ ਬੜਾ ਅਮੀਰ ਹੁੰਦਾ ਵਾ ਤੇ ਆਪਣੇ ਭਰਾ ਦਾ ਨਾਮ ਚੇਂਜ ਕਰਤਾ, ਮਜ਼ਰ ਹੈ ਨਾ ਬਜ਼ਰ ਕਰਤਾ। ਇੱਕ ਆਹੋ, ਲੇਕਿਨ ਨਾ ਉਸ ਜੀ ਬਿਲ ਗੇਟਸ ਦੀ ਮੈਂ ਗੱਲ ਕਰਨਾ ਸੀ, ਉਹ ਸਾਡੇ ਖਿਲਾਫ ਹੋ ਗਿਆ ਸੀ ਇੱਕ ਦੇ ਇੱਥੇ ਇੱਥੇ ਘਰ ਦਾ ਇੱਥੇ ਨੈਸ਼ ਹੁੰਦਾ ਨਾ ਉਹ ਜਿਹੜਾ ਅਬਾਸ, ਤੇ ਉਹਨੂੰ ਮੈਂ ਕਹਿਣਾ ਸੀ ਕਿ ਯਾਰ ਬਿਲ ਗੇਟਸ ਦਾ ਮਤਲਬ ਦੱਸ ਰਹੇ, ਕਹਿੰਦੇ ਸੀ ਉਸਤਾਦ ਜੀ ਉਹ ਨਾ ਗੇਟ ਇੱਕ ਗੇਟ ਸੀ, ਉਧਰੋਂ ਨਾ ਇੱਕ ਬੰਦੇ ਨੇ ਥੱਲੇ ਬਿੱਲ ਸਿੱਟਿਆ, ਉਹਨੇ ਬਿੱਲ ਚੁੱਕਿਆ ਤੇ ਬਿਲ ਗੇਟਸ। ਉਹਦਾ ਹੀ ਸਟਾਈਲ ਹੈ। ਅੱਛਾ ਬਿਲ ਗੇਟਸ ਦੀ ਤੁਹਾਡੇ ਨਾਲ ਅਣਬਣ ਹੋ ਗਈ, ਉਹਨੇ ਆਹੋ ਨਾ ਉਹ ਖਿਲਾਫ ਹੋ ਗਿਆ, ਉਹ ਕਹਿੰਦਾ ਯਾਰ ਕਿ ਫੈਸਲ ਕਿ ਡਰਾਮੇ ਇਹ ਕੰਮ ਛੱਡ ਦਿਓ ਤੁਸੀਂ ਕੰਮ ਜਿਹੜੇ ਛੱਡ ਕਰਦੇ ਦੇ, ਨਹੀਂ ਤੇ ਬਿਲ ਭਾਈ ਗੇਟਸ ਨੇ ਕਿਹਾ ਆਹੋ ਸਟੇਜ ਮੇਰੇ ਬੂ ਕਹਿੰਦੇ ਮੇਰੇ ਬੇਟੇ ਦਾ ਸ਼ੌਕ ਹੈਗਾ, ਉਹਨੂੰ ਨਹੀਂ ਛੱਡਣਾ। ਨਹੀਂ ਯਾਰ ਉਹ ਹੀ ਸਹੀ ਸੀ ਜਿਨ੍ਹਾਂ ਦੇ ਨਾਂ ਦੇ ਨਾਲ ਬੇਲ ਲੱਗਦਾ, ਉਹੀ ਬਿਲਗੇਟ ਦੇ ਲਈ ਗੱਲ ਇਸ ਤਰ੍ਹਾਂ ਜਿਨ੍ਹਾਂ ਦੇ ਨਾਂ ਦੇ ਨਾਲ ਬੇਲ ਲੱਗਦਾ ਮੁੰਡਾ ਪਟਵਾਰੀ ਦਾ। ਲੇਕਿਨ ਨਾ ਉਸਤਾਦ ਜੀ ਗੱਲ ਹੈ ਕਿ ਨਾਮ ਵੀ ਬੜੇ ਅੱਛੇ, ਕਈ ਸਤਾਰਿਆਂ ਦਾ ਨਾਮ ਬੁਲਾਉਂਦੇ ਫਰੀ ਸਾਹਿਬ। ਹਾਂ ਸਾਰਿਆਂ ਨਾਲ। ਹੁਣ ਮੇਰਾ ਸਤਾਰਾ ਇੱਕ ਮੁਸ਼ਤਰੀ ਹੈ, ਇੱਕ ਜਿੱਦੀ ਹੈ। ਜੱਦੀ ਮੁਸ਼ਤਰੀ ਜੱਦੀ ਮੁਸ਼ਤਰੀ ਜੱਦੀ ਮੁਸ਼ਤਰੀ ਇਹਨਾਂ ਦਾ ਇਹੀ ਕੰਮ। ਇੱਕ ਬੁਰਜ ਅਸਦ ਤੇ ਇੱਕ ਲਿਓ, ਠੀਕ ਹੈ ਇਹ ਮੇਰੇ ਲਿਓ। ਮੰਗ ਪੀ ਲਿਓ। ਇਹਨੇ ਬਸ ਲਈ ਹੋਈ ਹੈ, ਦਿਓ ਕਦੀ ਨਹੀਂ। ਨਹੀਂ ਲਿਓ ਮੇਰਾ ਅਸਦ ਉਹ ਜਿੱਦ ਕੋ ਲੈਂਦਾ, ਅਸਦ ਲਿਓ। ਨਹੀਂ ਜੱਦੀ ਮੁਸ਼ਤਰੀ ਕਿੱਧਰ ਗਿਆ? ਉਹ ਵੀ ਹੈ ਵਾ। ਯਾਰ ਤਾਂ ਜੇ ਜੱਦੀ ਮੁਸ਼ਤਰੀ ਹਾਰ ਕਬੂਤਰ ਡੋਲੀ। ਜਿੱਦੀ ਮੁਸ਼ਤਰੀ ਨਹੀਂ, ਉਹ ਤੇ ਗੱਲਾਂ ਬਹੁਤ ਹੁੰਦੀਆਂ। ਜੱਦੀ ਮੁਸ਼ਤਰੀ ਹੋਸ਼ਿਆਰ ਬਾਸ਼। ਇਹ ਅਸਦ ਨਾਲ ਜਾ ਕੇ ਜਾਂਦਾ ਨਾ ਦੁਕਾਨ ਤੇ ਉਹਨੂੰ ਕਹਿੰਦਾ ਅਸਦ ਉੱਤੋਂ 2 ਰੁਪਏ ਦੇ ਸਿਗਰਟ ਲਿਓ। ਦੋ ਗੋਲਡ ਲਿਓ। ਫਰੀ ਸਾਹਿਬ ਮੱਲੇ ਦੇ ਖਲੋ ਕੇ ਨਾ ਲੋਕ ਗੱਲਾਂ ਕਰਦੇ, ਜੱਦੀ ਮੁਸ਼ਤਰੀ ਕੰਧ ਵਿੰਗੀ ਬਣਾ ਗਿਆ ਯਾਰ। ਉਹ ਚੰਗਾ ਜਿਹਾ ਮੁਸ਼ਤਰੀ ਲਿਆਓ ਯਾਰ। ਕਈ ਬੜੇ ਭਾਈ ਉਹ ਕਾਫੀ ਰੱਖਦੇ ਆ, ਉਹ ਜਿਹੜਾ ਕੀ ਉਹਨੂੰ ਕਹਿੰਦੇ ਨੇ ਲਫ਼ਜ਼ਾਂ ਨੂੰ, ਦਰਦ, ਜਿਵੇਂ ਦਰਦ, ਨਹੀਂ ਸਾਜੀ ਤਖੱਲੁਸ। ਤਖੱਲੁਸ। ਉਹ ਯਾਰ ਜਿਹੜੇ ਸਪੈਲਿੰਗ ਕੋਸ਼ਿਸ਼ ਹੁੰਦੀ ਕਿ ਉੱਪਰ ਆਵੇ, ਬੱਚਿਆਂ ਦੇ ਨਾਮ ਉੱਪਰ ਆਣ, ਹਾਂ ਕੁਛ ਰੱਖਦੇ ਆ ਕੈਪੀਟਲ ਯਾਨੀ ਕਿ ਕੈਪੀਟਲ, ਉਹ ਇਸ ਤਰ੍ਹਾਂ ਦਾ ਨਾਮ ਰੱਖਦੇ ਨੇ। ਅੱਗੇ ਗੱਲ ਕਰ। ਤੇ ਉਹ ਉਸਤਾਦ ਜੀ ਕਈ ਸਤਾਰਿਆਂ ਦਾ ਨਾਮ ਬੁਲਾਉਂਦੇ ਨੇ, ਹਾਂ ਬਣਾਉਂਦੇ ਆ। ਠੀਕ ਹੈ ਨਾ। ਹੁਣ ਮੇਰੇ ਸੱਚੀ ਮੁੱਚੀ ਉਸਤਾਦ ਜੀ ਤੁਸੀਂ ਹੁਣ ਮੰਨਣੇ ਮੇਰੇ ਦੋਸਤ ਯਾਰ ਮੈਂ ਕਿਉਂ ਨਹੀਂ ਮੰਨਣਾ ਤੂੰ? ਤੁਸੀਂ ਨਹੀਂ ਮੰਨਦੇ, ਤੁਸੀਂ ਗੱਲਾਂ ਹੀ ਪੁੱਠੀਆਂ ਲੈ ਜਾਂਦੇ ਹੋ, ਪਤਾ ਨਹੀਂ ਕਿੱਧਰ ਦੀ ਗੱਲ ਕਿੱਧਰ ਦੀ ਬਣਾਇਆ ਤੂੰ। ਮੈਂ ਤੁਹਾਨੂੰ ਕਹਿਣ ਡਿਆ ਕਿ ਬੱਚਿਆਂ ਦਾ ਜਿਹਦਾ ਨਾਮ ਰੱਖਣਾ ਹੈ ਉਹ ਕੋਸ਼ਿਸ਼ ਕਰੋ ਯਾਰ ਵੱਡਿਆਂ ਕੋਲ ਪੁੱਛ ਕੇ ਨਾਮ ਰੱਖੋ। ਅਸੀਂ ਸਾਰਾ ਕੁਝ ਤੇ ਵੱਡੇ ਹੀ ਰੱਖਦੇ ਆ। ਨਹੀਂ ਉਸਤਾਦ ਕਦੀ ਇਦਾਂ ਹੋਇਆ ਵੀ ਬੱਚਾ ਜੰਮਿਆ ਤੇ ਬੰਦੇ ਨੇ ਕਿਹਾ ਹਾਂ ਮੈਂ ਇੱਕ ਨਾਂ ਰੱਖ ਲਿਆ, ਇਹੀ ਰੱਖਣਾ ਹੁਣ? ਇਦਾਂ ਹੋਇਆ ਕਦੀ? ਕਈ ਦਿਨ ਲੱਗ ਜਾਂਦੇ ਆ, ਚੇਂਜ ਹੋ ਜਾਂਦੇ ਵਿੱਚੋਂ। ਕਈ ਐਸੇ ਨੇ ਬੰਦਾ ਨਾਂ ਰੱਖ ਲੈਂਦਾ, 3 ਦਿਨ ਬਾਅਦ ਚੇਂਜ ਕਰ ਦਿੰਦੇ ਨੇ। ਹਾਂਜੀ ਇਹ ਵੀ ਗਲਤ ਗੱਲ ਹੈ। ਉਹ ਯਾਰ ਲੈ ਦੱਸ। ਨਹੀਂ ਇਹ ਤੁਹਾਡੇ ਸਤਾਰੇ ਜਿਹੜੇ ਸੀ, ਕੂਜਾ ਮਿਸਤਰੀ ਜਿਹੜੀ ਤੁਸੀਂ ਦੱਸੀ ਸੀ, ਕੀ ਸੀ ਇਹ? ਉਹ ਯਾਰ ਜੱਦੀ ਮੁਸ਼ਤਰੀ। ਜੱਦੀ ਆ ਜੱਦੀ ਇਹ ਬੱਚਿਆਂ ਦੇ ਨਾਂ ਵੱਡੇ ਹੀ ਰੱਖਦੇ ਫੈਸਲ ਸਾਹਿਬ। ਹੋਰ ਮਤਲਬ ਇਹਨਾਂ ਦਾ ਇੱਕ ਬੱਚਾ। ਯਾਰ ਨਹੀਂ, ਨਾਮ ਹਮੇਸ਼ਾ 95% ਤੋਂ ਵੀ ਜ਼ਿਆਦਾ ਸਾਡੇ ਪਾਕਿਸਤਾਨ 'ਚ ਨਾਂ ਪਹਿਲੇ ਸੋਚੇ ਹੁੰਦੇ ਸਾਰਿਆਂ ਨੇ। ਹਾਂਜੀ ਹਾਂਜੀ ਹਰ ਮੈਂ ਆ ਰੱਖਣਾ, ਉਹ ਕਹਿੰਦਾ ਮੈਂ ਆ ਰੱਖਣਾ। ਦੇਖੋ ਅੱਲਾ ਧੀ ਦਿੰਦਾ ਕਿ ਪੁੱਤਰ ਦਿੰਦਾ, ਉਸ ਹਿਸਾਬ ਨਾਲ ਜੇ ਮੁੰਡਾ ਹੋਇਆ ਤੇ ਮੈਂ ਆ ਨਾਂ ਰੱਖਾਂਗਾ, ਜੇ ਕੁੜੀ ਹੋਈ ਤੇ ਮੈਂ ਇਹ ਪਹਿਲੇ ਹੀ ਸੋਚੇ ਹੁੰਦੇ। ਸਹੀ ਗੱਲ। ਇਹ ਐਵੇਂ ਗੱਲ ਕਰਦਾ ਕਦੀ ਇਦਾਂ ਹੋਇਆ ਵੀ ਸਾਜੀ ਨੇ ਉਹ ਭਾਈ ਮੈਂ ਕਹਿਣ ਡਿਆ ਵਾਂ ਫਰੀ ਸਾਹਿਬ ਕਿ ਜਦੋਂ ਨਾਮ ਰੱਖਣਾ ਹੈ ਉਹਦੇ ਤੁਹਾਨੂੰ ਮਤਲਬ ਦਾ ਵੀ ਪਤਾ ਹੋਣਾ ਚਾਹੀਦਾ, A to Z ਉਹਦੀ ਹਿਸਟਰੀ ਪੰਜ ਸਾਲਾ ਦੇਖ ਕੇ ਹੀ ਰੱਖਦੇ ਨੇ ਲੋਕ। ਤੂੰ ਪਾਗਲ ਆ? ਤੁਹਾਡੇ ਨਾਮ ਦਾ ਕੀ ਮਤਲਬ ਹੈ ਦੱਸੋ, ਪੂਰਾ ਸਹੀ ਦੱਸਣਾ ਤੁਹਾਡਾ। ਸਜਦਾ ਕਰਨ ਵਾਲਾ ਹੈ ਸਜਦਾ ਕਰਨ ਵਾਲਾ। ਸਜਾਦ। ਹਾਂਜੀ ਸਜਾਦ ਅੱਗੇ ਕੀ ਹੈ? ਅੱਗੇ ਕੀ ਪੂਰਾ ਨਾਮ ਕੀ ਹੈ? ਸਜਾਦ ਹੀ, ਮੁਹੰਮਦ ਸਜਾਦ। ਸ਼ੇਖ ਸ਼ੂਖ ਨਹੀਂ ਤੇ ਮਤਲਬ? ਸ਼ੇਖ ਦਾ ਕੀ ਮਤਲਬ ਆ? ਢੋਲ ਤੇ ਸਜਾਦ ਕਰਨਾ ਹੁੰਦਾ। ਇਹ ਕਾਟਨ ਦੇ ਕੋਈ ਰੂਹ ਵਾਲੇ। ਤੇਰਾ ਨਾਮ ਕੀ ਹੈ? ਇੱਕੋ ਹੀ ਮਤਲਬ ਸਾਡਾ। ਮੇਰਾ ਨਾਮ ਸਾਜਿਦ ਵੀ ਸਜਦਾ ਕਰਨ ਵਾਲਾ, ਸਜਾਦ ਦਾ ਵੀ ਸਜਦਾ ਕਰਨ ਵਾਲਾ। ਜਿਹੜਾ ਅਸੀਂ ਕਦੇ ਨਹੀਂ ਕੀਤਾ। ਤੇ ਫਰੀਦ ਦਾ? ਇਹ ਬਾਦਸ਼ਾਹ। ਉਹ ਯਾਰ ਇਹ ਤੂੰ ਕੀ ਕਰਨਾ ਮੈਂ ਪੁੱਛ ਕੇ? ਇੱਕ ਮਿੰਟ ਠਹਿਰ ਜਾਓ। ਫੈਸਲ ਦਾ ਕੀ ਮਤਲਬ ਆ? अच्छे फैसले करने वाला। ਭੱਜਾ ਫੈਸਲ ਤੋਂ ਫੈਸਲੇ ਹੈ। ਫਰੀਦ ਦਾ ਪਤਾ ਕੀ ਸਟਿਕ ਵਾਲਾ? नहीं फरीद का मतलब बादशाह। ਅੱਛਾ ਹੋਰ ਤੁਹਾਨੂੰ ਗੱਲ ਦੱਸਾਂ। हाँ ਅੱਛਾ ਚਲੋ ਸਟਿਕ ਤੇ ਹੋ ਗਈ। ਇਹ ਸਟਿਕ ਕਿਹੜੀ ਹੁੰਦੀ? अच्छा की दसना सी? ਦਾਨਿਸ਼ ਦਾ ਮਤਲਬ ਆ ਅਕਲਮੰਦ। ਅਕਲਮੰਦ। ਹਾਂ हैं ਹਾਂ, ਇਹਦਾ ਨਾਂ ਦੂਰ ਅੰਦੇਸ਼, ਅਕਲਮੰਦ। ਇਹਦਾ ਨਾਂ ਇਹਦੇ ਵਾਲਿਆਂ ਨੇ ਪੁੱਛ ਕੇ ਨਹੀਂ ਰੱਖਿਆ, ਇਹ ਵੱਡਾ ਹੋਇਆ ਨੇ ਆਪ ਹੀ ਰੱਖਿਆ। ਇਹ ਕਹਿੰਦਾ ਮੈਂ ਕਿਸੇ ਦੀ ਨਹੀਂ ਮੰਨਣੀ। सच्ची मुची यार मेरा नाम फैज आ, मेरे घर ਸਾਡੇ ने ਬੱਚਿਆਂ फैज ਦੇ रखे। ਨਾਮ ਰੱਖਦੇ ਨਾ ਵੱਡੇ, ਇਹਨਾਂ ਦੇ ਬੱਚਾ ਪੈਦਾ ਹੋ ਕੇ ਕੋਈ ਨਾਦਰ ਆ ਬਈ, ਓਕੇ ਬਾਬਰ ਆ ਬਈ, ਇਹ ਨਾ। ਨਹੀਂ ਉਹਦਾ ਨਾਮ ਫੈਜ਼ ਸੀ, ਉਹ ਅੱਬੇ ਨੇ ਬਦਲਤਾ। ਉਹਨੇ ਕਿਹਾ ਇਹ ਤੇ ਕਿਸੇ ਨੂੰ ਹੋਣਾ ਨਹੀਂ, ਇਹ ਤੋਂ ਨਾਮ ਬਦਲ ਦਿਓ।
ਉਹਨਾਂ ਕੀ ਜਾਂ ਫਿਰ ਇਹ ਬੇਲ ਆਵੇ ਜਿਨ੍ਹਾਂ ਦੇ ਨਾਂ ਦੇ ਨਾਲ ਬੇਲ ਬੇ ਲੱਗਦਾ ਲੱਗਦਾ ਉਹ ਫੇਰ ਨਾ ਸ਼ੁਰੂ ਕਰ ਦੇਣਾ। ਆ ਬਣ ਗਈ ਜਿਨ੍ਹਾਂ ਦੇ ਨਾਂ ਦੇ ਨਾਲ ਬੇਲ ਲੱਗਦਾ ਉਹ ਫੇਰ ਨਾ ਸ਼ੁਰੂ ਕਰ ਦੇਣਾ। ਜਿਨ੍ਹਾਂ ਦੇ ਨਾਲ ਨਾਲ ਬੇਲ ਲੱਗਦਾ ਲੱਗ ਟੁਣੂ ਟੁਣੂ ਜਿਨ੍ਹਾਂ ਦੇ ਨਾਂ ਦੇ ਨਾਲ ਬੇਲ ਲੱਗਦਾ ਤੇਰੀ ਮਰਜ਼ੀ ਨਹੀਂ ਚੱਲਣੀ। ਜਿਨ੍ਹਾਂ ਦੇ ਨਾਂ ਦੇ ਨਾਲ ਬੇਲ ਲੱਗਦਾ ਡਾਲਤੇ हैं 17 रुपए कमंद। ਲੈ 17 ਰੁਪਏ ਕਮੰਦ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਟਿਕਟ ਕਟਾਓ ਲਾਈਨ ਬਣਾਓ। ਯਾਰ ਚਲੋ ਕਹਿੰਦਾ ਫੇਰ ਨਾ ਸ਼ੁਰੂ ਕਰ ਦੇਣਾ। ਮੈਂ ਕਿਹਾ ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਕਹਿੰਦਾ ਫੇਰ ਨਾ ਸ਼ੁਰੂ ਕਰ ਦੇਣਾ। ਯਾਰ ਮੈਂ ਪਤਾ ਨਹੀਂ ਕਿਹੜੀ ਗੱਲ ਕਰਨੀ ਸੀ ਯਾਰ। ਤੁਸੀਂ ਕਹਿਣ ਦੇ ਉਹ ਸੀ ਮੈਨੂੰ ਰਾਤੀ ਨਾ ਮੈਨੂੰ ਯਾਦ ਆਇਆ, ਮੈਂ ਰਾਤੀ ਨਾ ਫਿਲਮ ਵੇਖਣ ਡਿਆ ਯਾਰ, ਕਿਆ ਖੂਬਸੂਰਤ ਐਕਟਿੰਗ ਕੀਤੀ ਉਸਤਾਦ ਸੁਲਤਾਨ ਅਲੀ ਸਾਹਿਬ ਨੇ ਉਹਦੀ। ਕਿੱਥੇ ਹੈ ਕਿਹੜੀ ਫਿਲਮ? ਸਹੀ ਕਸਮ ਫਿਲਮ ਦਾ ਨਾਂ ਨਹੀਂ ਮੇਰੇ ਜ਼ਿਹਨ 'ਚ। ਸ਼ਰਮਿੰਦਾ ਹੋ ਗਿਆ ਕਹਿ ਕੇ ਨਹੀਂ ਯਾਦ ਦੱਸੀ ਫਿਰ ਯਾਰ ਮੈਂ ਦੱਸਣਾ ਵਾ ਜੇ ਬਿਲ ਗੇਟਸ ਦਾ ਨਾ ਦੱਸੀ ਹੁਣ ਬਲਗੇਟ ਦਾ। ਜੱਦੀ ਮੁਸ਼ਤਰੀ ਦਾ ਵਾ, ਹੈ ਜੱਦੀ ਮੁਸ਼ਤਰੀ ਦਾ ਤੇਰਾ ਸਾਰਾ ਕਿਹੜਾ? ਤੇਰਾ ਸਾਰਾ ਕਿਹੜਾ? ਮਿਜ਼ਾਨ। ਤੇ ਤੁਹਾਡਾ? ਅਲਫਲਾ। ਉਧਰ ਐਮਸੀਬੀ। ਨਹੀਂ ਜ਼ਰੀ ਤਮੀਰ। ਜ਼ਰੀ ਤਮੀਰ। ਤੇਰਾ ਜਾਇਜ਼ ਕੈਸ਼ ਹੋਣਾ ਵਾ। ਇਹਦਾ ਕਸ਼ਫ ਫਾਊਂਡੇਸ਼ਨ। ਇਹਦਾ ਕਸ਼ਫ। ਅੱਛਾ ਦੂਸਰਾ ਸਤਾਰਾ ਕਿਹੜਾ ਸੀ ਤੇਰਾ? मिजान। दूसरा केड़ा दस? इंग्लिश में लिब्रा। हाँ लिबड़ा ना कहते। लिबड़ा ਲੈਬਰੀਆ ਲਿਬਰਾ ਇਹਦਾ ਲੈਬਰੇ। मेरा लिबर वो नहीं, मेरा लियो है। ਲਿਓ मैं सरतान ਹੈ बुर्ज असद। पूरा दस्या करो ना, सदका लियो हुआ मेरा। बुर्ज असद। ਮੇਰਾ सदका लियो। मेरा शम्स है शम्स बरादरी। ਮਾਫੀ ਦੇ ਦੇ ਮੇਰਾ ਦੱਲੂ ये तो तेरा नाम है ना। तू भी कह मेरा हमल। हाँ है से बनती है। नहीं की ਉਹਦਾ ਇੰਗਲਿਸ਼ ਕੀ ਕਹਿੰਦੇ ਇਹਨੂੰ? प्रेग्नेंट। ਉਹ ਸੈਣੀ ਸੁਣ ਉਹ ਭਾਈ हमल। ਉਹ ਜੂਰੀਆਂ ਪੈ ਰਹਿੰਦੇ ਤੂੰ ਲੈਫਟ ਕਰਦੀ ਕਿਤੇ ਦੇਖੀ ਰੁਕਦਾ ਨਾ ਬੋਲਤਾ हैरिस। एरीज। ਹੈ ਨਹੀਂ ਪਹਿਲਾਂ ਠੀਕ ਸੀ ਗਈ ਰਾਤੀ ਮੈਂ ਨਾ ਬੜਾ ਪਰੇਸ਼ਾਨ ਹੋਇਆ ਫਿਲਮ ਵੇਖ ਕੇ। ਫਿਰ ਉਹਦੇ ਫਿਲਮ ਦਾ ਜਿਹੜਾ ਹੀਰੋ ਹੈ ਨਾ ਫਰੀਦ ਸਾਹਿਬ ਉਹਦਾ ਨਾਮ ਬੇਰ ਲੱਗਦਾ। ਨਹੀਂ जिन्ना दे ना दे नाल बे लगदा ओही कुंडा खोले। ਯਾਰ ਆ ਜੀ ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਲੰਗੋਟੀ ਸਹੀ। जिन्ना दे ना दे नाल बे लगदा ਆਂਗਣ ਕਿਹੜਾ ਕਹਿ ਲੱਗਾ? जिन्ना दे ना दे नाल बे लगदा ना घर का ना घाट का। ਨਹੀਂ ਨਹੀਂ ਉਹ ਸਹੀ ਸੀ। ਜਿਨ੍ਹਾਂ ਦੇ ਨਾਂ ਦੇ ਨਾਲ ਬੇਲ ਲੱਗਦਾ ਉਹ ਦੇਖੋ ਕਰ ਰਹਾ ਹੈ ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਰਾਸਤਾ ਲੈ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਹਾਰਨ ਦੋ। पिछला बोलता ना। ਆਹੋ जिन्ना दे ना दे नाल बे लगदा उनको अच्छी तरह हिलाकर इस्तेमाल करे। ਜਿਨ੍ਹਾਂ ਦੇ ਨਾਂ ਦੇ ਨਾਲ ਬੇਲ ਲੱਗਦਾ ਤੇ ਮੇਰਾ ਬੂੰਦਾ ਸੜਿਆ। ਹਾਏ ਹਾਏ ਨੀ ਮੇਰਾ ਪੂਰਾ ਤੜਿਆ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਕੀੜੀ ਦਾ ਆਟਾ ਡੁੱਲ ਗਿਆ। ਸੱਜਣਾ ਜਿਨ੍ਹਾਂ ਦੇ ਨਾਂ ਦੇ ਨਾਲ ਬੇਲ ਲੱਗਦਾ ਤੇ ਬੰਬ ਮਾਰ। ਦੀਆਂ ਨਾਲ ਕੇ ਵੱਜਿਆ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਟਿਕਟਾਂ ਦੋ ਲੈ ਲੈ। ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਤੇਲ ਮੈਂ ਪਵਾਉਣੀ ਆ। ਜਿਨ੍ਹਾਂ ਦੇ ਨਾਂ ਦੇ ਨਾਲ ਬੇਲ ਲੱਗਦਾ ਉਹਨੂੰ ਭੁੱਲਿਆ ਨਹੀਂ ਕਹੀਦਾ ਆ ਬਈ ਸ਼ੁਕਰ ਆ ਬੇਟਾ ਬਹੁਤ ਅੱਛੇ। ਯਾਰ ਨਾਜ਼ਰੀਨ ਆ ਵੇਖੋ ਯਾਰ ਕਸਮੇ ਯਾਰ ਸਾਨੂੰ ਨਹੀਂ ਪਤਾ ਲੱਗਦਾ। जिन्ना दे ना दे नाल बे लगदा उन्ना दे दंद गिने हुंदे। ਆਹ ਲਓ ਜੀ ਫਿਰ ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਕੱਲ ਫੇਰ ਮੁਲਾਕਾਤ ਹੁੰਦੀ ਆ। ਆਹਾ ਜਿਨ੍ਹਾਂ ਦੇ ਨਾਂ ਦੇ ਨਾਲ ਬੇ ਲੱਗਦਾ ਤੇ ਰੱਬ ਰਾਖਾ।